ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਨੂੰ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 13 ਅਪ੍ਰੈਲ ਦਿਨ ਬੁੱਧਵਾਰ ਸਾਡੇ ਨਾਲ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਬੁਲਟਨ ਦੇ ਵਿੱਚ ਜੁੜਨ ਜਾ ਰਹੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਇਸ ਸਾਡੇ ਨਾਲ ਜੁੜੇ ਹੋਏ ਨੇ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਇਸ ਦੇ ਨਾਲ ਸੁਰਜੀਤ ਸਿੰਘ ਖੰਗੂੜਾ ਜੀ, ਗੁਰਦੀਪ ਸਿੰਘ ਵਿਰਦੀ ਜੀ, ਨਵਜੋਤ ਕੌਰ ਕਲੋਟੀ ਜੀ, ਰਿਸ਼ਪਾਲ ਕੌਰ ਜੀ ਪਿੰਡ ਮਲਕਪੁਰ ਪੰਜਾਬ ਵਾਲੇ, ਸਤਨਾਮ ਸਿੰਘ ਸ਼ੇਰਗਿੱਲ ਜੀ, ਸੁਰਿੰਦਰ ਕੌਰ ਧਾਮੀ ਜੀ, ਮੱਖਣ ਸਿੰਘ ਮਾਨ ਜੀ, ਸੁਰਿੰਦਰ ਸਿੰਘ ਕਾਲੋ ਜੀ, ਕਾਬਲ ਸਿੰਘ ਬੈਂਸ ਅਤੇ ਦਲਬੀਰ ਸਿੰਘ ਗਿੱਲ ਜੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਵਿਸਾਖੀ ਮੌਕੇ ਤਲਵੰਡੀ ਸਾਬੋ ਵਿਖੇ ਜਿਹੜੇ ਸਿਆਸੀ ਅਖਾੜੇ ਸਜੇ। ਬਿਲਕੁਲ ਜੀ, ਵੈਸੇ ਜਿਹੜੀ ਵਿਸਾਖੀ ਹੈ ਉਹ ਹੋਈ ਸਿਆਸੀ ਗਈ ਹੈ। ਵਿਸਾਖੀ ਦੇ ਮਾਇਨੇ ਬਦਲ ਗਏ ਆ, ਨਾ ਮੇਲੇ ਰਹੇ ਆ ਤੇ ਨਾ ਮੇਲੀ ਰਹੇ ਆ। ਮੇਲਿਆਂ ਨੂੰ ਆ ਕਾਨਫਰੰਸਾਂ ਖਾ ਗਈਆਂ, ਜਿਹੜੇ ਮੇਲੀ ਸੀ ਉਹਨਾਂ ਨੂੰ ਹੋਰ ਬਿਮਾਰੀਆਂ ਚਿੰਬੜ ਗਈਆਂ, ਦੋਵਾਂ ਦਾ ਹੀ ਬੁਰਾ ਹਾਲ ਹੋ ਗਿਆ। ਪਰ ਵਿਸਾਖੀ ਜਿਉਂ ਦੀ ਤਿਉਂ ਹੀ ਤੁਰੀ ਆਉਂਦੀ ਹੈ। 1699 ਦਾ ਜਿਹੜਾ ਇੱਕ ਇਨਕਲਾਬੀ ਦਿਹਾੜਾ ਸੀ ਉਹਦੇ ਨਾਲ ਜੁੜਿਆ, ਇਸ ਕਰਕੇ ਵਿਸਾਖੀ ਅਮਰ ਹੈ। ਪਰ ਵਿਸਾਖੀ ਮਨਾਉਣ ਦੇ ਔਰ ਵਿਸਾਖੀ ਦੇ ਮਾਇਨੇ ਦੋਵੇਂ ਜਿਹੜੇ ਢੰਗ ਆ ਜਾਂ ਮਾਇਨੇ ਆ ਦੋਨੇ ਬਦਲੇ ਹੋਏ ਆ। ਅੱਜ ਇੱਥੇ ਸਾਰੀਆਂ ਪਾਰਟੀਆਂ ਨੇ ਭਾਰੀ ਕਾਨਫਰੰਸਾਂ ਕੀਤੀਆਂ, ਆਪੋ ਆਪਣੀਆਂ ਡਫਲੀਆਂ ਦੇ ਆਪੋ ਆਪਣੇ ਰਾਗ ਉਹਨਾਂ ਨੇ ਛੇੜੇ। ਕਿਸੇ 'ਚ ਘੱਟ ਵੱਧ ਸੀ, ਕਿਸੇ 'ਚ ਘੱਟ ਸੀ, ਪਰ ਹੈ ਸਾਰਿਆਂ ਦੇ ਵਿੱਚ ਜੇ ਲਾ ਲਈਏ ਤੇ ਬਹੁਤ ਵੱਡਾ ਕੱਟ ਸੀ ਜਿਹੜਾ ਸਿਆਸੀ ਧਿਰਾਂ ਦੇ ਮਗਰ ਗਿਆ ਸੀ। ਓਵਰਆਲ ਜੇ ਕੱਟ ਦੀ ਗੱਲ ਕਰ ਲਈਏ ਤਾਂ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਹੜੀ ਕੀਤੀ ਗਈ ਸੀਗੀ ਕਾਨਫਰੰਸ, ਉਹਦੇ ਵਿੱਚ ਐਲਾਨ ਹੋਇਆ ਕਿ ਸਰਬੱਤ ਖਾਲਸਾ ਦਾ ਆਯੋਜਨ ਹੋਵੇਗਾ ਉਸੇ ਦਿਨ 10 ਦਸੰਬਰ ਪਰ ਸਾਲ ਹੋਏਗਾ 2016। ਉਹੀ ਦਿਨ ਚੁਣਿਆ ਉਹਨਾਂ ਨੇ। 2016 ਦਾ ਆ ਜਿਹੜਾ ਸਾਲ ਆ ਇਹਦੇ ਤੇ ਸਰਬੱਤ ਖਾਲਸਾ ਕਹਿੰਦੇ ਬੁਲਾਵਾਂਗੇ। ਉਹਨਾਂ ਦੇ ਇਸ ਐਲਾਨ ਦੇ ਨਾਲ ਹੀ ਉਸ ਐਲਾਨ ਦੇ ਵੱਖੋ ਵੱਖਰੇ ਜਿਹੜੇ ਹੈ ਉਹ ਮਾਇਨੇ ਕੱਢੇ ਜਾ ਰਹੇ ਆ, ਮਤਲਬ ਕੱਢੇ ਜਾ ਰਹੇ ਆ। ਕੋਈ ਇਹ ਆਖ ਰਿਹਾ ਕਿ ਉਸ ਦੌਰ ਦੇ ਵਿੱਚ ਲਿਜਾ ਕੇ ਨਵੰਬਰ ਜਦੋਂ ਇਲੈਕਸ਼ਨ ਸਿਰ ਤੇ ਹੋਏਗਾ, ਰਾਜਨੀਤਿਕ ਤੌਰ ਤੇ ਭਾਵਨਾਵਾਂ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਜਾਂ ਇਹ ਵੀ ਕਹਿ ਰਿਹਾ ਕੁਛ ਇੱਕ ਤਬਕਾ ਇਹ ਵੀ ਕਹਿ ਰਿਹਾ ਕਿ ਅਕਾਲੀ ਦਲ ਦੀ ਅਸਿੱਧੇ ਰੂਪ ਦੇ ਵਿੱਚ ਮਦਦ ਹੋ ਜਾਵੇਗੀ ਜੇਕਰ ਇਸ ਤਰੀਕੇ ਨਾਲ ਹੋਇਆ। ਸੋ ਕਈ ਕਹਿ ਰਹੇ ਆ ਕਿ ਸਰਬੱਤ ਖਾਲਸਾ ਦਾ ਜਿਹੜਾ ਆਯੋਜਨ ਆ ਉਹ ਪਹਿਲਾਂ ਵਰਗਾ ਨਹੀਂ ਰਹੇਗਾ ਜਿੰਨਾ ਮਰਜ਼ੀ ਜੋ ਐਲਾਨ। ਖੈਰ, ਦੂਜੇ ਪਾਸੇ ਜਿਹੜੀਆਂ ਧਿਰਾਂ ਸੀ ਤਿੰਨ, ਸ਼੍ਰੋਮਣੀ ਅਕਾਲੀ ਦਲ, ਬਾਦਲ, ਕਾਂਗਰਸ ਔਰ ਆਮ ਆਦਮੀ ਪਾਰਟੀ, ਉਹਨਾਂ ਦੇ ਵਿੱਚ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਲਈਏ ਮੁਕਾਬਲਾ ਹੋ ਰਿਹਾ ਸੀਗਾ ਚਿੱਕੜ ਸੁੱਟਣ ਦਾ। ਜਿਵੇਂ ਫਰਾਂਸ ਦੇ ਵਿੱਚ ਸ਼ਾਇਦ ਇੱਕ ਮਨਾਇਆ ਜਾਂਦਾ ਤਿਉਹਾਰ ਉਹ ਟਮਾਟਰ ਸੁੱਟਣ ਵਾਲਾ, ਉਸੇ ਤਰੀਕੇ ਦਾ ਇਹ ਸੀਗਾ ਕਿ ਦੂਸ਼ਣਬਾਜ਼ੀਆਂ ਇੱਕ ਦੂਜੇ ਤੇ। ਕੈਪਟਨ ਅਮਰਿੰਦਰ ਸਿੰਘ ਨੇ ਉਹੀ ਹੜਾਟ ਰਾਗ ਜਿਹੜਾ ਉਹਨਾਂ ਦਾ ਹੁੰਦਾ ਹਮੇਸ਼ਾ ਉਹੀ ਛੇੜਿਆ ਕਿ ਮੈਂ ਆਉਣ ਦਿਓ ਮੈਨੂੰ, ਮੈਂ ਸਾਰਾ ਟੱਬਰ ਜੇਲ੍ਹਾਂ 'ਚ ਸੁੱਟ ਦਿਆਂਗਾ, ਮੈਂ ਨਸ਼ਿਆਂ ਤੋਂ ਮੁਕਤ ਕਰਾ ਦਿਆਂਗਾ। ਕੈਪਟਨ ਅਮਰਿੰਦਰ ਸਿੰਘ ਨੇ ਸੁੱਚਾ ਸਿੰਘ ਛੋਟੇਪੁਰ ਹੋਰਾਂ ਤੇ ਵੀ ਨਿਸ਼ਾਨਾ ਦਾਗਿਆ। ਉਹ ਕਹਿੰਦੇ ਕਿ 3 ਕੁ ਮਹੀਨੇ ਸਾਡੀ ਕੈਬਨਿਟ 'ਚ ਰਿਹਾ ਸੀਗਾ, ਉਹ 3 ਮਹੀਨੇ ਦਾ ਤਜਰਬਾ ਇਹਨੂੰ ਵੇਖੋ ਕਿਤੇ ਪੰਜਾਬ ਚਲਾਉਣ ਲਈ ਨਾ ਦੇ ਦਿਓ, ਇਹ ਅਨਾੜੀ ਡਰਾਈਵਰ ਗੱਡੀ ਠੋਕ ਦੇਗਾ। ਭਗਵੰਤ ਮਾਨ ਹੋਰਾਂ ਤੇ ਵੀ ਟਿੱਪਣੀ ਉਹਨਾਂ ਨੇ ਕੀਤੀ, ਕਹਿੰਦੇ ਜੀ ਮੈਂ ਸੰਸਦ ਦੇ ਵਿੱਚ ਇਹਨੂੰ ਵੇਖਿਆ, ਇਹ ਆਉਂਦਾ ਭੱਜ ਕੇ ਕਾਗਜ਼ ਫੜ ਕੇ ਸਪੀਕਰ ਵੱਲ ਨੂੰ ਜਾਂਦਾ, ਫਿਰ ਆਪਦੀ ਕੁਰਸੀ ਨੂੰ ਭੱਜਿਆ ਜਾਂਦਾ, ਗੇੜੇ ਹੀ ਕੱਢੀ ਜਾਂਦਾ, ਕਹਿੰਦਾ ਕੋਲੋਂ ਲੰਘਦਾ ਤੇ ਇਹਦੇ ਮੂੰਹ 'ਚੋਂ ਤੜਕੇ 11 ਵਜੇ ਖੁਸ਼ਬੂ ਆਉਂਦੀ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਤੇ ਵੀ ਸਵਾਲ ਖੜਾ ਹੁੰਦਾ ਕਿ ਇਹ ਸੰਸਦ 'ਚ ਜਾਣ ਕਦੋਂ ਲੱਗੇ, ਇਹਦੇ ਸੁਪਨੇ 'ਚ ਤਾਂ ਸੰਸਦ ਨਹੀਂ ਲਾਈ ਬੈਠੇ। ਸੋ ਇਹੋ ਜਿਹੇ ਭਾਸ਼ਣ ਸੀ। ਇੱਧਰੋਂ ਬਾਦਲ ਸਾਹਿਬ ਹੋਰੀ ਜਿਹੜੇ ਪਿਓ ਪੁੱਤ ਹੈ
ਪਿਤਾ ਤੇ ਫਰਜ਼ੰਦ ਉਹਨਾਂ ਦਾ ਵੀ ਇੱਕੋ ਸੁਰ ਸੀਗਾ ਕਿ ਟੋਪੀ ਵਾਲਾ ਜੇ ਆ ਗਿਆ ਇਹਨੇ ਪਾਣੀ ਲੁੱਟ ਕੇ ਲੈ ਜਾਣਾ, ਬਰਬਾਦ ਕਰ ਦੇਗਾ, ਇਹ ਕਰ ਦੇਗਾ, ਉਹ ਕਰ ਦੇਗਾ। ਕਾਂਗਰਸ ਹੈ ਜਿਹੜੀ ਉਹ ਇੱਕ ਵੀ ਕੰਮ ਗਿਣਾਵੇ ਜੋ ਕੈਪਟਨ ਦੇ ਰਾਜ ਦੇ ਵਿੱਚ ਹੋਇਆ। ਸੋ ਇਹ ਸਾਰੇ ਭਾਸ਼ਣ ਆਮ ਆਦਮੀ ਪਾਰਟੀ ਵਾਲਿਆਂ ਨੂੰ ਵਿੱਚੇ ਲਾ ਲਈ। ਉਹ ਕਹਿੰਦੇ ਜੀ ਅਸੀਂ ਪਰਿਵਾਰਵਾਦ ਨੂੰ ਜੜੋਂ ਖਤਮ ਕਰ ਦਿਆਂਗੇ, ਇਹਨਾਂ ਨੇ ਬਦਹਾਲ ਕਰ ਦਿੱਤਾ, ਇਹ ਕਰ ਦਿੱਤਾ, ਉਹ ਕਰ ਦਿੱਤਾ। ਸੋ ਤਿੰਨੇ ਧਿਰਾਂ ਜਿਹੜੀਆਂ ਸੀ ਆਪਸ ਦੇ ਵਿੱਚ ਸ਼ਬਦੋ ਸ਼ਬਦੀ ਹੁੰਦੀਆਂ ਰਹੀਆਂ, ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਦੀਆਂ ਰਹੀਆਂ ਜੀ। ਪਰ ਸਭ ਤੋਂ ਵੱਡੀ ਜੀ ਗੱਲ ਆਪਾਂ ਦੇਖੀਏ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਦਿਹਾੜੇ ਤੇ, ਜਿਸ ਮੌਕੇ ਤੇ, ਜਿਸ ਨਾਂ ਤੇ, ਜਿਸ ਮੰਚ ਤੇ, ਜਿਸ ਝੰਡੇ ਹੇਠ ਇਕੱਠੇ ਹੋਏ, ਉਹਦੀ ਗੱਲ ਬਹੁਤ ਥੋੜੀ ਹੋਈ, ਜੇ ਹੋਈ ਤੇ ਬਹੁਤ ਸੀਮਤ ਹੋਈ। ਬਹੁਤ ਘੱਟ ਸ਼ਬਦਾਂ ਦੇ ਵਿੱਚ ਉਸ ਦਿਹਾੜੇ ਨੂੰ ਯਾਦ ਕਰਕੇ ਛੱਡ ਦਿੱਤਾ ਗਿਆ। ਕਿਸੇ ਨੇ ਇਹ ਨਹੀਂ ਦੱਸਿਆ ਕਿ ਖਾਲਸਾ ਪੰਥ ਦੀ ਸਾਜਨਾ ਦੀ ਲੋੜ ਕਿਉਂ ਪਈ ਸੀ ਜੀ, ਔਰ ਜੇ ਉਹ ਲੋੜ ਪੂਰੀ ਕੀਤੀ ਗਈ ਤੇ ਅੱਜ ਅਸੀਂ ਖਾਲਸਾ ਪੰਥ ਨੂੰ ਕਿੱਥੇ ਲੈ ਗਏ, ਕਿਸੇ ਨੇ ਨਹੀਂ ਦੱਸਿਆ। ਬਸ ਉਹ ਕਹਿੰਦਾ ਜੀ ਕਿ ਉਹਨੂੰ ਨਾ ਦਿਓ ਕੁਰਸੀ, ਮੈਨੂੰ ਦੇ ਦਿਓ, ਮੈਂ ਤੁਹਾਡਾ ਤਾਰਨਹਾਰ ਬਣਾਂਗਾ। ਉਹ ਕਹਿੰਦਾ ਵੇਖੋ ਕਿਤੇ ਉਹਨੂੰ ਦਾਣਾ ਲਵਾ ਦਿਓ, ਤੁਹਾਨੂੰ ਲੁੱਟ ਕੇ ਲੈ ਜਾਏਗਾ। ਬਸ ਇੱਥੇ ਸਭ ਕੁਛ ਉਲਝਿਆ ਰਿਹਾ। ਸਾਰਿਆਂ ਨੇ ਦਾਅਵੇ ਕੀਤੇ ਆ ਕਿ ਤੁਹਾਡੀ ਕਿਸ਼ਤੀ ਮਝਧਾਰ ਚੋਂ ਕੱਢ ਕੇ ਕਿਨਾਰੇ ਤੇ ਅਸੀਂ ਲਿਜਾਣੀ ਹੈ, ਤੁਹਾਡੀਆਂ ਪੀੜਾਂ ਜਿਹੜੀਆਂ ਉਹ ਅਸੀਂ ਚੁਗਣੀਆਂ, ਸਾਰੇ ਹੀ ਕਹਿ ਰਹੇ ਆ। ਕੋਈ ਇਹ ਨਹੀਂ ਦੱਸਦਾ ਕਿ ਉਹ ਚੱਪੂ ਕਿਹੜੀ ਲੱਕੜ ਦਾ ਬਣਿਆ ਹੋਏਗਾ, ਕੋਈ ਇਹ ਨਹੀਂ ਦੱਸ ਸਕਿਆ ਕਿ ਤੁਹਾਡੇ ਦਰਦਾਂ ਨੂੰ ਕਿਹੜੇ ਮਣਕੇ ਦੇ ਨਾਲ ਚੂਸਾਂਗੇ। ਸਾਰਿਆਂ ਨੇ ਦਾਅਵੇ ਕੀਤੇ ਆ, ਕਿਸੇ ਨੇ ਇਹ ਨਹੀਂ ਦੱਸਿਆ ਕਿ ਪੰਜਾਬ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਸਾਡੇ ਕੋਲ ਏਜੰਡਾ ਕੀ ਹੈ ਜੀ। ਤਾਂ ਮਿੰਟੂ ਜੀ ਤੁਸੀਂ ਦੱਸ ਰਹੇ ਸੀਗੇ ਵੀ ਹੁਣੇ ਤੁਹਾਨੂੰ ਉੱਥੇ ਖਬਰ ਵੀ ਮਿਲ ਰਹੀ ਹੈ ਵੀ ਸੁਖਬੀਰ ਬਾਦਲ ਗਲੀਆਂ ਦੇ ਵਿੱਚ, ਪਿੰਡਾਂ ਦੇ ਵਿੱਚ ਲੰਬੀ ਹਲਕੇ ਦੇ ਨਜ਼ਰ ਆ ਰਹੇ ਨੇ। ਇੱਕ ਬਹੁਤ ਵੱਡਾ ਸਿਆਸੀ ਧਮਾਕਾ ਕਿਹਾ ਜਾ ਸਕਦਾ ਜੀ। ਸਾਡੀ ਪੱਤਰਕਾਰੀ ਦੀ ਜਿਹੜੀ ਹੈ ਖੇਤਰ, ਤਾਂ ਉਹਦੇ ਵਿੱਚ ਇਹਨੂੰ ਇੱਕ ਵੱਡੀ ਖਬਰ ਮੰਨਿਆ ਜਾਵੇਗਾ। ਵੈਸੇ ਬਹੁਤ ਵੱਡੀ ਖਬਰ ਨਹੀਂ, ਲੰਬੀ ਹਲਕਾ ਇਹਨਾਂ ਦਾ ਆਪਦਾ। ਪਰ ਹੋਇਆ ਕੀ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜਿਵੇਂ ਹੀ ਬਠਿੰਡਿਓਂ ਵਿਹਲੇ ਹੋਏ, ਤਲਵੰਡੀ ਸਾਬੋ ਤੋਂ ਵਿਹਲੇ ਹੋਏ, ਉਹ ਸਿੱਧਾ ਘਰ ਜਾਣ ਦੀ ਥਾਂ ਤੇ, ਆਰਾਮ ਕਰਨ ਦੀ ਥਾਂ ਤੇ, ਵਿਚਾਰਾਂ ਕਰਨ ਦੀ ਥਾਂ ਤੇ ਸਿੱਧਾ ਮੈਦਾਨ 'ਚ ਉਤਰਦੇ ਆ। ਔਰ ਲੰਬੀ ਹਲਕੇ ਦੇ 3 ਪਿੰਡ, ਵਣਵਾਲਾ, ਭਾਗੂ ਔਰ ਲੰਬੀ ਖੁਦ, ਤਿੰਨਾਂ ਪਿੰਡਾਂ ਦੀਆਂ ਸੱਥਾਂ 'ਚ, ਗਲੀਆਂ 'ਚ, ਲੋਕਾਂ ਦੇ ਕੂਚਿਆਂ 'ਚ, ਘਰਾਂ 'ਚ ਉਹ ਜਾਂਦੇ ਆ। ਔਰ ਇਸ ਮੌਕੇ ਤੇ ਸਿਕਿਉਰਿਟੀ ਉਹਨਾਂ ਦੇ ਨਾਲ ਸਿਰਫ 5-7 ਬੰਦਿਆਂ ਦੀ ਹੈ। ਇਹ ਪਹਿਲੀ ਵਾਰੀ ਹੈ, ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਖਾਲੀ ਕਾਰ ਲੰਘਣੀ ਹੋਵੇ ਨਾ ਤੇ VIP ਰੂਟ ਲੱਗਦਾ, ਜਿੱਥੋਂ ਤੱਕ ਕੋਈ ਜਾਣਾ ਹੋਵੇ। ਪੁਲੀਆਂ ਤੇ ਵੀ ਪੁਲਿਸ ਵਾਲੇ ਖੜੇ ਹੁੰਦੇ ਆ। ਜਿਵੇਂ ਭਗਵੰਤ ਮਾਨ ਹੋਰੀ ਕਹਿੰਦੇ ਕਿ 3 ਦਿਨ ਪਹਿਲਾਂ ਹੀ ਕੁੱਤੇ ਭੇਜ ਦਿੰਦੇ ਆ, ਸੋਫੇ ਸੁੰਘਦੇ ਫਿਰਦੇ ਸਾਰੇ ਪਿੰਡ ਦੇ। ਉਹ ਇਸ ਤਰ੍ਹਾਂ ਦਾ ਰੂਟ ਲੱਗਦਾ। ਪਰ ਅੱਜ ਉਹਨਾਂ ਦੇ ਨਾਲ ਸਿਕਿਉਰਿਟੀ, ਕੋਈ ਵੱਡਾ ਕਾਫਲਾ ਨਹੀਂ, ਬਿਲਕੁਲ ਸਿੱਧੇ ਸਾਦੇ ਸਿੰਪਲ ਤਰੀਕੇ ਦੇ ਨਾਲ ਉਹ ਆਏ ਆ ਤੇ ਲੋਕਾਂ ਤੋਂ ਪੁੱਛਿਆ, ਭਾਈ ਦੱਸੋ ਤੁਹਾਨੂੰ ਮੁਸ਼ਕਿਲਾਂ ਤਾਂ ਕੀ ਹੈ, ਤੁਹਾਡੀਆਂ ਸਮੱਸਿਆਵਾਂ ਕੀ ਹੈ, ਸਭ ਕੁਛ ਠੀਕ ਕਰ ਦੇਣਾ 2-3 ਮਹੀਨਿਆਂ 'ਚ। ਇੱਕ ਵੱਡੀ ਖਬਰ ਆ ਔਰ ਅਸੀਂ ਸਾਰੇ ਦੇਖ ਰਹੇ ਹਾਂ। ਅਸੀਂ ਕਦੇ ਨਹੀਂ ਦੇਖਿਆ ਆਪਣੇ ਲੰਬੀ ਹਲਕੇ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਸ ਤਰੀਕੇ ਦੇ ਨਾਲ ਇੱਕਦਮ ਪਿੰਡਾਂ 'ਚ, ਘਰਾਂ 'ਚ, ਸੱਥਾਂ 'ਚ ਤੁਰ ਕੇ ਲੋਕਾਂ ਤੋਂ ਪੁੱਛਣਾ, ਭਾਈ ਕੀ ਹਾਲ ਹੈ, ਕੋਈ ਸਮੱਸਿਆ ਤਾਂ ਨਹੀਂ। ਹਾਲਾਂਕਿ ਕੋਈ ਡਰਦਾ ਇਹ ਨਹੀਂ ਕਹਿੰਦਾ ਕਿ ਤੁਹਾਡੇ ਰਾਜ ਤੋਂ ਅਸੀਂ ਨਾਖੁਸ਼ ਆ, ਇਹ ਕਹਿ ਦਿੰਦਾ ਜੀ ਸਭ ਸਲਾਮਤ ਹੈ, ਕਿਉਂਕਿ ਅਗਲੇ ਨੂੰ ਪਤਾ ਕਿਤੇ ਇਹ ਨਾ ਹੋਵੇ ਕਿ ਉਹ ਪਿੱਛੇ ਜੇ ਆਰਡਰ ਜਾਂ ਦੇ ਦੇਣ ਕਿ ਇਹਨੂੰ ਲੈ ਆਓ, ਇੱਥੇ ਹੀ ਲੈ ਆਓ, ਕਰਕੇ ਪੁੱਛਦੇ ਕੀ ਸਮੱਸਿਆਵਾਂ। ਸਭ ਅੱਛਾ ਤਾਂ ਤਾਲੂ ਸਾਰਿਆਂ ਨੇ ਖੜਕਾ ਦਿੱਤਾ। ਪਰ ਸਾਡੇ ਲਈ ਇਹ ਇੱਕ ਬੜਾ ਵਿਚਿੱਤਰ ਜਿਹਾ ਵਰਤਾਰਾ ਰਿਹਾ ਕਿ ਡਿਪਟੀ CM ਦਿਨ ਡੁੱਬਿਆ, ਉਹ ਵੀ ਜਦੋਂ ਰੌਲ ਗਰਵਾ ਜਿਹਾ ਸੀਗਾ, ਉਸ ਸਮੇਂ ਗਲੀਆਂ ਕੂਚਿਆਂ 'ਚ ਉਤਰ ਗਏ। ਕੁਛ ਲੋਕ ਦੱਸਦੇ ਆ ਕਿ ਜੋ ਇਕੱਠ ਇਹਨਾਂ ਨੇ ਆਪਣੇ ਇੱਕ ਖਿਆਲਾਂ 'ਚ ਵਸਾਇਆ ਹੋਇਆ ਸੀਗਾ ਕਿ ਉੱਥੇ ਏਡਾ ਵਿਸ਼ਾਲ ਇਕੱਠ ਕਰਾਂਗੇ, ਆਸ ਤੇ ਉਹ ਖਰਾ ਨਹੀਂ ਉਤਰਿਆ ਇਕੱਠ। ਇੱਕ ਉਹ ਚਿੰਤਾ ਝੋਰਾ ਹੋ ਸਕਦਾ ਤੇ ਦੂਜਾ ਆਮ ਆਦਮੀ ਪਾਰਟੀ ਨੇ, ਚਾਹੇ ਉਹ ਦੱਸਦੇ ਤਾਂ ਉਹਨਾਂ ਨੂੰ ਟੋਪੀ ਵਾਲੇ ਆ, ਪਰ ਉਹਨਾਂ ਨੇ ਇਹੋ ਜਿਹਾ ਟੋਪੀ ਵਾਲਾ ਕਿੱਲ ਲਾਇਆ ਹੈ ਕਿ ਇਹਨਾਂ ਲੋਕਾਂ ਨੂੰ, ਜਿਹੜੇ ਲੋਕ ਹਵਾ 'ਚ ਹੀ ਰਹਿੰਦੇ ਸੀ, ਇਹਨਾਂ ਨੂੰ ਧਰਤੀ ਵਿਖਾਈ ਹੈ। ਆਹ ਧਰਤੀ ਹੈ, ਧਰਤੀ ਤੇ ਤੁਹਾਡੇ ਲੋਕ ਵੀ ਹੈ ਜੀ। ਬਿਲਕੁਲ ਜੀ, ਚਾਹੇ ਕਾਫੀ ਵਿਦ ਕੈਪਟਨ ਹੋਵੇ ਤੇ ਚਾਹੇ ਹੁਣ ਗਲੀਆਂ ਦੇ ਵਿੱਚ ਸੁਖਬੀਰ ਬਾਦਲ ਤੁਰੇ ਫਿਰਦੇ ਹੋਣ। ਅਤੇ ਹੁਣ ਆਪਾਂ ਜੇ ਅਗਲੀ ਗੱਲ ਕਰੀਏ, ਵਿਸਾਖੀ ਦੇ ਮੌਕੇ ਦੇ ਉੱਤੇ ਇਸ਼ਨਾਨ ਕਰਨ ਗਏ 8 ਨੌਜਵਾਨ ਰੁੜੇ। ਇਹ ਬਾਬਾ ਬਕਾਲਾ ਦੇ ਨੇੜੇ ਦੀ ਘਟਨਾ ਹੈ ਜੀ। ਉੱਥੇ 8 ਨੌਜਵਾਨ ਵਿਸਾਖੀ ਤੋਂ ਇੱਕ ਸ਼ਾਮ ਪਹਿਲਾਂ ਦਰਿਆ ਦੇ ਵਿੱਚ ਨਹਾਉਣ ਗਏ, ਇਸ਼ਨਾਨ ਕਰਨ ਗਏ। ਆਪਣੇ ਵੱਲੋਂ ਤਾਂ ਇਸ਼ਨਾਨ ਕਰਨ ਗਏ ਕਿ ਵਿਸਾਖੀ ਹੈ, ਚਲੋ
ਦਰਿਆ 'ਚ ਚੁੱਭੀ ਮਾਰ ਆਈਏ, ਪਰ 8 ਦੇ 8 ਨੌਜਵਾਨ ਡੂੰਘੇ ਪਾਣੀ ਦੀ ਚਪੇਟ 'ਚ ਆ ਕੇ ਰੁੜ ਗਏ। ਵਿੱਚੋਂ ਤਿੰਨਾਂ ਨੂੰ ਬਚਾ ਲਿਆ ਗਿਆ, 2 ਦੀਆਂ ਲਾਸ਼ਾਂ ਮਿਲੀਆਂ, 3 ਹਾਲੇ ਲਾਪਤਾ ਹੈ। ਉਹਨਾਂ ਦੇ ਬਚਣ ਦੀ ਉਮੀਦ ਜਿਹੜੀ ਬੜੀ ਘੱਟ ਹੈ, 3 ਰੁੜ ਗਏ। ਸੋ ਇਹ 8 ਨੌਜਵਾਨ ਜਿਹੜੇ ਉਸ ਇਲਾਕੇ ਦੇ ਸਨ, ਜਿਨ੍ਹਾਂ ਦੇ ਵਿੱਚੋਂ ਕੁਛ 2-3 ਪਿੰਡ ਆ, ਜਿਵੇਂ ਵਜ਼ੀਰ ਭੁੱਲਰ ਹੈ, ਬੁੱਢਾ ਥੇ, ਇਹੋ ਜਿਹੇ ਪਿੰਡਾਂ ਦੇ ਉੱਥੋਂ ਦੇ ਨੌਜਵਾਨ ਸੀਗੇ ਜਿਹੜੇ ਬਚਾ ਲਏ ਗਏ ਆ। ਉਹਨਾਂ ਨੂੰ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਹਾਲਤ ਹੁਣ ਠੀਕ ਆ, ਪਰ ਸਵਾਲ ਫਿਰ ਪਹੁੰਚ ਕੇ ਆਉਂਦਾ ਕਿ ਸਾਡੇ ਲੋਕ ਕਿੱਥੇ ਫਿਰਦੇ ਆ, ਕਿ ਇਸ਼ਨਾਨ ਤੇ ਬੜਾ ਪਾਕ ਮੁਕੱਦਸ ਸ਼ਬਦ ਆ, ਤੇ ਇਸ਼ਨਾਨ ਕਰਨ ਲਈ ਅਸੀਂ ਪਾਣੀ ਛੱਡਿਆ ਕਿੱਥੇ? ਦਰਿਆਵਾਂ ਦੇ ਵਿੱਚ। ਦਰਿਆਵਾਂ ਦੇ ਵਿੱਚ ਤੇ ਅਸੀਂ ਸੀਵਰੇਜ ਦੇ ਕਨੈਕਸ਼ਨ ਖੋਲੇ ਹੋਏ ਆ, ਦਰਿਆਵਾਂ ਦੇ ਵਿੱਚ ਤੇ ਫੈਕਟਰੀਆਂ ਦਾ ਸਿੱਧਾ ਅਸੀਂ ਕਚਰਾ ਜਿਹੜਾ ਉਹ ਸੁੱਟ ਰਹੇ ਹਾਂ। ਦਰਿਆ ਕਿੱਥੇ ਰਹਿ ਗਏ ਕਿ ਸਾਡੇ ਪਾਪਾਂ ਦੀ ਮੈਲ ਧੋ ਲੈਣ? ਉਹ ਤੇ ਵਿਚਾਰੇ ਆਪਣੀ ਮੈਲ ਧੋਣ ਜੋਗੇ ਨਹੀਂ ਛੱਡੇ ਅਸੀਂ। ਸੋ ਇਹ ਫਿਰ ਵੀ ਇਸ਼ਨਾਨ ਕਰ ਜਾ ਰਹੇ ਆ। ਵਿਸਾਖੀ ਦਾ ਮੌਕਾ, ਵਿਸਾਖੀ ਦੇ ਮੌਕੇ ਜਾਨ ਤੇ ਖੇਡਣਾ ਸਮਝ ਤੋਂ ਪਰੇ ਦੀ ਗੱਲ ਹੈ ਕਿ ਉਹ ਵੀ ਨੌਜਵਾਨ ਇਸ ਪੜਾਅ ਤੇ ਜਦੋਂ ਬਹੁਤ ਵਿਚਾਰ ਬੰਦੇ ਦੇ ਇਨਕਲਾਬੀ ਹੁੰਦੇ ਆ, ਬਹੁਤ ਅਗਾਂਹ ਵਧੂ ਖਿਆਲ ਹੁੰਦੇ ਆ, ਉਦੋਂ ਇਸ ਤਰੀਕੇ ਦਾ ਇਸ਼ਨਾਨ ਕਰਨਗੇ ਜਿੱਥੇ ਪਾਣੀ ਜਿਹੜਾ ਆ ਉਹ ਪਤਾ ਨਹੀਂ ਕਿੰਨਾ ਕੁ ਡੂੰਘਾ ਸੀਗਾ। ਸੋ ਬਿਨਾਂ ਸੋਚੇ ਬਿਨਾਂ ਸਮਝੇ ਦਰਿਆ ਦੇ ਵਿੱਚ ਉਤਰੇ ਆ ਤੇ ਉਹਦਾ ਖਮਿਆਜ਼ਾ ਉਹਨਾਂ ਨੇ ਭੁਗਤਿਆ। ਪਰ ਇਹ ਸਾਨੂੰ ਸੋਚਣਾ ਚਾਹੀਦਾ ਕਿ ਮਹਿਲ ਹੈ ਜਿਹੜੀ ਉਹ ਪਾਣੀ ਨੇ ਨਹੀਂ ਲਾਉਣੀ, ਉਹ ਤੇ ਮਹਿਲ ਹੈ ਜਿਹੜੀ ਸਾਡੇ ਅਮਲਾਂ ਨੇ ਲਾਉਣੀ ਹੈ, ਸਾਡੇ ਕਰਮਾਂ ਨੇ ਲਾਉਣੀ ਹੈ। ਇਸ਼ਨਾਨ ਭਾਵੇਂ ਘਰੇ ਬਾਲਟੀ ਰੱਖ ਕੇ ਕਰ ਲਓ, ਦਰਿਆ 'ਚ ਜਾਣ ਦੀ ਕੀ ਲੋੜ ਹੈ? ਇਸ ਕਰਕੇ ਵਿਸਾਖੀ ਸੀਗੀ ਜਿਹੜੀ, ਵਿਸਾਖੀ ਨੂੰ ਸਮਝਣ ਦੀ ਲੋੜ ਸੀ ਕਿ ਵਿਸਾਖੀ ਸਾਡੇ ਤੱਕ ਪਹੁੰਚੀ ਕਿਵੇਂ ਆ, ਇਹਦੀ ਲੋੜ ਕਿਉਂ ਪਈ, ਜ਼ਰੂਰਤ ਕਿਉਂ ਪਈ? ਦਰਿਆ 'ਚ ਜਾਣ ਦੀ ਜ਼ਰੂਰਤ ਹੀ ਨਹੀਂ ਸੀ ਪੈਣੀ ਜੇ ਥੋੜਾ ਜਿਹਾ ਸਮਝ ਲੈਂਦੇ। ਜੀ ਜੀ ਬਿਲਕੁਲ ਬਿਲਕੁਲ। ਪਰ ਵਿਸਾਖੀ ਵੀ ਹੁਣ ਸਿਰਫ ਭੰਗੜੇ ਤੱਕ ਹੀ ਸੀਮਤ ਇਹਨਾਂ ਨੇ ਰੱਖੀ ਹੋਈ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ, ਬਿਹਾਰ ਤੋਂ ਇੱਕ ਬੜੀ ਵੱਡੀ ਜਿਹੜੀ ਘਟਨਾ ਹੋਈ ਆ, MLA ਦੀ ਭੈਣ ਨੂੰ ਛੇੜਛਾੜ ਰੋਕਣ ਤੇ ਉੱਥੇ ਉਹਨੂੰ ਹੀ ਮਾਰ ਘੱਤਿਆ। ਕੁਛ ਦਿਨ ਪਹਿਲਾਂ ਦਿੱਲੀ ਆਉਂਦਿਆਂ ਇਸੇ ਪਾਰਟੀ ਦਾ, ਰਾਸ਼ਟਰੀ ਜਨਤਾ ਦਲ ਦਾ ਜਿਹੜਾ ਵਿਧਾਇਕ ਜੀ ਦੇ ਨਾਲ ਇਹ ਹੋਣੀ ਵਾਪਰੀ ਹੈ ਜੀ, ਭੈਣ ਨਾਲ ਇਸ ਤਰ੍ਹਾਂ ਹੋਇਆ। ਉਸੇ ਪਾਰਟੀ ਦਾ ਇੱਕ ਵਿਧਾਇਕ ਦਿੱਲੀ ਆ ਰਿਹਾ ਸੀ ਬਿਹਾਰ ਤੋਂ, ਤੇ ਉਹਦੇ ਰਾਹ ਦੇ ਵਿੱਚ ਇੱਕ ਬੀਬੀ ਨਾਲ ਛੇੜਛਾੜ ਕੀਤੀ, ਉਹਨੂੰ ਪਾਰਟੀ 'ਚ ਮੁਅੱਤਲ ਕਰ ਦਿੱਤਾ ਗਿਆ ਸੀ। ਤੇ ਇਸੇ ਪਾਰਟੀ ਦੇ ਲੀਡਰਾਂ ਨੇ ਕਿਹਾ ਸੀਗਾ ਕਿ ਤੁਸੀਂ ਗਲਤ ਕੀਤਾ, ਔਰਤ ਝੂਠ ਬੋਲ ਰਹੀ ਹੈ, ਰੌਲਾ ਟਿਕਟ ਦਾ, ਯਾਨੀ ਉਹਦੇ ਹੱਕ 'ਚ ਖੜੇ ਸੀ। ਅੱਜ ਜਦੋਂ ਇਸੇ ਪਾਰਟੀ ਦੇ ਇੱਕ ਸਿਟਿੰਗ ਵਿਧਾਇਕ ਜਿਹੜਾ ਮੌਜੂਦਾ MLA ਆ ਸਰੋਜ ਯਾਦਵ, ਉਹਦੀ ਭੈਣ ਨਾਲ ਇਹ ਹੋਣੀ ਵਾਪਰੀ ਹੈ ਤੇ ਸਾਰੇ ਕੁਰਲਾ ਉੱਥੇ ਆ ਕਿ ਬਹੁਤ ਮਾੜੀ ਗੱਲ ਹੈ। ਔਰ ਬਹੁਤ ਮਾੜੀ ਗੱਲ ਹੈਗੀ ਕਿ ਜੇਕਰ ਇੱਕ ਵਿਧਾਇਕ ਦੀ ਭੈਣ ਸੁਰੱਖਿਅਤ ਨਹੀਂ ਹੈ, ਰਸਤੇ ਦੇ ਵਿੱਚ ਜਾਂਦਿਆਂ, ਰਾਹ ਜਾਂਦਿਆਂ ਉਹ ਆਪਣੇ ਆਪ ਨੂੰ ਮਹਿਸੂਸ ਨਹੀਂ ਕਰਦੀ ਜਾਂ ਉਹ ਘਰੇ ਪਹੁੰਚਦੀ ਨਹੀਂ, ਤਾਂ ਇਸ ਤੋਂ ਵੱਡਾ ਸਾਡੇ ਲਈ ਜਿਹੜਾ ਸੰਕੇਤ ਕੀ ਹੋਏਗਾ ਕਿ ਇੱਥੇ ਕਿਸੇ ਦੀ ਵੀ ਸੁਰੱਖਿਆ ਜਿਹੜੀ ਉਹ ਗੈਰ ਸਮਾਜੀ ਅਨਸਰਾਂ ਦੇ ਰਹਿਮੋ ਕਰਮ ਤੇ ਨਿਰਭਰ ਹੈ ਕਿ ਜੇਕਰ ਉਹ ਨਾ ਕਰਨ ਤਾਂ ਸਭ ਕੁਝ ਠੀਕ ਹੈ, ਜੇ ਉਹ ਆਪਣੀ ਆਈ ਤੇ ਆ ਜਾਣ ਤੇ ਡਾਢਿਆਂ ਦਾ ਸਤੀ ਵੀ 100 ਵਾਲੀ ਗੱਲ ਆ। ਇਹ ਜਿਹੜੀ ਪੀੜਤਾ ਸੀਗੀ, ਮ੍ਰਿਤਕਾ ਜਿਹੜੀ ਸ਼ੈਲਾ ਇਹਦਾ ਨਾਂ ਸੀ, ਇਹ ਦਵਾਈ ਲੈ ਕੇ ਭੋਜਪੁਰ ਜ਼ਿਲ੍ਹੇ ਦੇ ਵਿੱਚੋਂ ਬਡਹਰ ਇਲਾਕਾ ਹੈ ਇਹਨਾਂ ਦਾ, ਤੇ ਉੱਥੋਂ ਦਵਾਈ ਲੈ ਕੇ ਆ ਰਹੀ ਸੀ, ਆਟੋ ਤੇ ਚੜੀ, ਆਟੋ ਦੇ ਵਿੱਚ ਬਦਮਾਸ਼ ਸੀਗੇ ਦੋ, ਉਹਨਾਂ ਨੇ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਇਹਨੇ ਵਿਰੋਧ ਕੀਤਾ ਬੀਬੀ ਨੇ, ਤੇ ਉਹਨਾਂ ਚੋਂ ਇੱਕ ਨੇ ਰਾੜ ਕੱਢ ਕੇ ਮਾਰੀ ਉਹਦੇ ਸਿਰ 'ਚ। ਉਸ ਤੋਂ ਬਾਅਦ ਆਟੋ ਦੇ ਉਹਨੂੰ ਥੱਲੇ ਸੁੱਟ ਦਿੱਤਾ ਤੇ ਉਹਨੂੰ ਹਸਪਤਾਲ ਪਹੁੰਚਾਇਆ ਗਿਆ ਵੈਸੇ, ਪਰ ਜਿੱਥੇ ਜਾ ਕੇ ਦਮ ਤੋੜ ਦਿੱਤਾ ਕਿਉਂਕਿ ਸੱਟ ਬਹੁਤ ਜ਼ਿਆਦਾ ਸੀ। ਹਾਲਾਂਕਿ ਬਾਅਦ ਦੇ ਵਿੱਚ ਜਦੋਂ ਬਹੁਤ ਵੱਡੇ ਪੱਧਰ ਤੇ ਇਸ ਮਾਮਲੇ ਦਾ ਰੌਲਾ ਪਿਆ, ਵਿਧਾਇਕ ਜਿਹੜਾ ਉਹ ਵੀ ਪਿੱਟਿਆ, ਆਪਣੀ ਸਰਕਾਰ ਦਾ ਉਹਨੇ ਖੂਬ ਜਲੂਸ ਕੱਢਿਆ ਉੱਥੇ, ਤਾਂ ਫਿਰ ਜਦੋਂ ਦਬਾਅ ਪਾਇਆ ਗਿਆ ਉਸ ਪਰਿਵਾਰ ਤੇ, ਤਾਂ ਉਹ ਜਿਹੜੇ ਦੋ ਬਦਮਾਸ਼ ਸੀ ਉਹਨਾਂ ਨੇ ਅਦਾਲਤ ਦੇ ਵਿੱਚ ਸਮਰਪਣ ਕਰ ਦਿੱਤਾ ਆਪਣੇ ਆਪ ਨੂੰ, ਪੁਲਿਸ ਦੇ ਹਵਾਲੇ, ਕਾਨੂੰਨ ਦੇ ਹਵਾਲੇ ਕਰ ਦਿੱਤਾ। ਪਰ ਇਹ ਘਟਨਾ ਜਿਵੇਂ ਤੁਸੀਂ ਕਿਹਾ ਬਹੁਤ ਵੱਡੀ ਘਟਨਾ ਆ ਕਿ ਇੱਕ ਵਿਧਾਇਕ ਦੀ ਭੈਣ ਹੈ ਜਿਹੜੀ ਰਾਹ ਜਾਂਦਿਆਂ ਉਹ ਆਪਣੇ ਘਰ ਤੱਕ ਨਹੀਂ ਪਹੁੰਚ ਸਕੀ। ਸੋ ਇਹਦਾ ਮਤਲਬ ਇਹ ਹੈ ਕਿ ਸਾਡੀਆਂ ਸਰਕਾਰਾਂ ਚਾਹੇ ਮੰਗਲ ਤੇ ਪਹੁੰਚਣ ਦਾ ਦਾਅਵਾ ਕਰਨ, ਚਾਹੇ ਅਮਰੀਕਾ ਦੇ ਨਾਲ ਸੰਧੀਆਂ ਕਰਨ, ਜੋ ਮਰਜ਼ੀ ਕਰਨ ਦੇ ਦਾਅਵੇ ਕਰਨ, ਪਰ ਹਾਲੇ ਤੱਕ ਇੰਨਾ ਨਹੀਂ ਕਰ ਸਕੇ ਕਿ ਸਾਡੀ ਧੀ ਭੈਣ ਜਿਹੜੀ ਹੈ ਉਹ ਹਿਫਾਜ਼ਤ ਮਹਿਸੂਸ ਕਰੇ ਕਿ ਮੇਰੇ ਦੇਸ਼ ਦੇ ਵਿੱਚ ਮੈਂ ਸੁਰੱਖਿਅਤ ਹਾਂ। ਇਹੋ ਜਿਹਾ ਮਾਹੌਲ ਨਹੀਂ ਸਿਰਜ ਸਕੇ। ਬਾਕੀ ਜੋ ਮਰਜ਼ੀ ਖਿਆਲਾਂ ਦੇ ਵਿੱਚ ਹਵਾਈ ਕਿਲੇ ਸਿਰਜੀ ਜਾਣ,
ਚਾਹੇ ਸਬਜ਼ ਬਾਗ ਸਿਰਜੀ ਜਾਣ, ਉਹ ਇਹਨਾਂ ਦੀ ਮਰਜ਼ੀ ਹੈ। ਪਰ ਸੱਚ ਇਹੀ ਹੈ ਕਿ ਜੋ ਵਿਧਾਇਕ ਦੇ ਨਾਲ ਵਾਪਰਿਆ ਉਹ ਪਤਾ ਨਹੀਂ ਇਸ ਦੇਸ਼ ਦੇ ਵਿੱਚ ਇੱਕ ਦਿਨ 'ਚ ਕਿੰਨੇ ਹਜ਼ਾਰਾਂ ਨਾਲ ਵਾਪਰਦਾ। ਜੀ ਜੀ ਬਿਲਕੁਲ। ਅਤੇ ਅਗਲੀ ਜੇ ਆਪਾਂ ਗੱਲ ਕਰੀਏ ਕਸ਼ਮੀਰ ਘਾਟੀ ਦੇ ਵਿੱਚ ਬਵਾਲ ਕਾਫੀ ਵਧਿਆ ਹੋਇਆ ਆ, ਫੌਜ ਵੱਲੋਂ 2 ਨੌਜਵਾਨਾਂ ਦਾ ਕਤਲ। ਹੁਣੇ ਖਬਰ ਆ ਰਹੀ ਹੈ ਜੀ, ਇਸ ਗੋਲੀਬਾਰੀ 'ਚ ਇੱਕ ਨੌਜਵਾਨ ਹੋਰ ਮਰ ਗਿਆ ਜਿਹੜਾ ਜ਼ਖਮੀ ਸੀਗਾ, ਫੱਟੜ ਸੀ, ਤਾਂ ਇੱਕ ਉਹਦੀ ਮੌਤ ਹੋ ਗਈ। ਕੁੱਲ ਮਿਲਾ ਕੇ ਜਿਹੜੀਆਂ ਮੌਤਾਂ ਆ ਉਹ 3 ਹੋ ਗਈਆਂ। ਇਹ ਅਸਲ ਦੇ ਵਿੱਚ ਕਸ਼ਮੀਰ ਦੇ ਅੰਦਰ ਜਿਸ ਢੰਗ ਦੇ ਨਾਲ ਫੌਜ ਕੰਮ ਕਰਦੀ ਪਈ ਹੈ, ਉਹ ਪਹਿਲਾਂ ਵੀ ਸਵਾਲ ਉੱਠੇ ਆ, ਬਲਾਤਕਾਰ ਦੇ ਦੋਸ਼ ਲੱਗਦੇ ਰਹੇ ਆ ਇਸ ਫੌਜ ਤੇ ਕਸ਼ਮੀਰ ਦੇ ਵਿੱਚ। ਅਸਮ ਦੇ ਵਿੱਚ ਵੀ ਇਹੋ ਜਿਹੇ ਮਾਮਲੇ ਸਾਹਮਣੇ ਆਏ। ਉਹ ਛੱਤੀਸਗੜ੍ਹ ਦੇ ਵਿੱਚ ਵੀ ਕਹਾਣੀਆਂ ਕਿਸੇ ਬਹੁਤ ਨੇ ਇਸ ਤਰ੍ਹਾਂ ਦੇ। ਸੋ ਫੌਜ ਦੀਆਂ ਵਧੀਕੀਆਂ ਦੇ ਕਿਸੇ ਜਿਹੜੇ ਆਉਂਦੇ ਸੀ, ਇਹ ਇਸ ਚੀਜ਼ ਨੂੰ ਕਹਿ ਦਿੰਦੇ ਸੀ ਕਿ ਨਹੀਂ, ਫੌਜ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਪਰ ਹੁਣ ਗੱਲ ਹੈ ਜਿਹੜੀ ਉਹ ਇਹਨਾਂ ਦੇ ਪਰਦਿਆਂ ਤੋਂ ਬਾਹਰ ਹੋ ਗਈ। ਇਸੇ ਕਰਕੇ ਜਿਹੜਾ ਇੱਥੋਂ ਦਾ ਮੁੱਖ ਧਾਰਾ ਦਾ ਜਿਹੜਾ ਮੀਡੀਆ ਹੈ ਉਹ ਵੀ ਇਸ ਚੀਜ਼ ਨੂੰ ਕਵਰ ਕਰ ਗਿਆ। ਨਹੀਂ ਤੇ ਆਮ ਤੌਰ ਤੇ ਉੱਥੋਂ ਦੀ ਖਬਰ ਹੈ ਜਿਹੜੀ ਉਹ ਸੈਂਸਰ ਹੋ ਕੇ ਆਉਂਦੀ ਹੈ। ਜਿਹੜੀ ਇਹ ਕਹਿੰਦੇ ਆ ਜਿਹਨੂੰ ਹਰੀ ਝੰਡੀ ਹੁੰਦੀ ਹੈ, ਉਹ ਕਸ਼ਮੀਰ ਘਾਟੀ ਦੀ ਖਬਰ ਆ ਜਾਂਦੀ ਹੈ। ਨਹੀਂ ਤਾਂ ਦੂਜੀ ਜਿਹੜੀ ਹੈ ਉਹ ਆਪਣਾ ਇੱਧਰ ਪਠਾਨਕੋਟ ਵਾਲਾ ਬਾਰਡਰ ਨਹੀਂ ਟੱਪਦੀ, ਪਿੱਛੇ ਰਹਿ ਜਾਂਦੀ ਹੈ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਘਟਨਾ ਇਸ ਕਰਕੇ ਆ ਕਿਉਂਕਿ ਇੱਥੇ ਵੀ ਮਾਮਲਾ ਹੈ ਜਿਹੜਾ ਉਹ ਛੇੜਛਾੜ ਦਾ ਹੈ, ਤੇ ਛੇੜਛਾੜ ਦਾ ਦੋਸ਼ ਇੱਕ ਫੌਜੀ ਤੇ ਲੱਗਦਾ ਹੈ। ਹੋਇਆ ਕਿ ਉੱਥੇ ਕੋਈ ਵਿਖਾਵਾ ਕਰ ਰਹੇ ਸਨ ਉਹ ਇਕੱਠੇ ਹੋ ਕੇ। ਉਸੇ ਦੌਰਾਨ ਇੱਕ ਕੁੜੀ ਸੀਗੀ ਜਿਹੜੀ ਉਹ ਜਨਤਕ ਪਖਾਨੇ 'ਚ ਜਾਂਦੀ ਹੈ, ਪਖਾਨਾ ਵਰਤਨ। ਉਸ ਤੋਂ ਬਾਅਦ ਜਦੋਂ ਬਾਹਰ ਨਿਕਲਦੀ ਹੈ ਤਾਂ ਇੱਕ ਫੌਜੀ ਉਹਦੇ ਨਾਲ ਛੇੜਛਾੜ ਕਰਦਾ। ਹਾਲਾਂਕਿ ਫੌਜ ਇਸ ਗੱਲ ਤੋਂ ਇਨਕਾਰ ਕਰਦੀ ਹੈ ਕਿ ਛੇੜਛਾੜ ਨਹੀਂ ਹੋਈ। ਉਹਨਾਂ ਨੇ ਇੱਕ ਵੀਡੀਓ ਵੀ ਜਾਰੀ ਕੀਤਾ ਜਿਹਦੇ 'ਚ ਕੁੜੀ ਕਹਿੰਦੀ ਕਿ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਹੋਈ। ਪਰ ਉਹ ਉਸ ਵੀਡੀਓ ਦੀ ਕਿਸੇ ਨੇ ਪੁਸ਼ਟੀ ਨਹੀਂ ਕੀਤੀ। ਉਹ ਚਲਾਵਾ ਜਿਹਾ ਹਥਿਆਰ ਵਰਤਿਆ ਇਹਨਾਂ ਨੇ। ਇਸੇ ਕਰਕੇ ਜਦੋਂ ਉਹ ਵਾਰਦਾਤ ਤੇ ਇਸ ਮੌਕੇ ਤੇ ਲੋਕਾਂ ਨੇ ਦੇਖਿਆ, ਬਹਿਸ ਹੋਈ ਪਹਿਲਾਂ ਆਪਸ ਦੇ ਵਿੱਚ, ਫਿਰ ਉੱਥੇ ਲੋਕਾਂ ਦਾ ਇਕੱਠ ਹੋਇਆ। ਨੌਜਵਾਨ ਸੀ ਜਿਹੜੇ ਭੜਕ ਗਏ, ਉਹਨਾਂ ਨੇ ਫੌਜ ਦੇ ਖਿਲਾਫ ਹੱਲਾ ਬੋਲ ਦਿੱਤਾ। ਇਹਨਾਂ ਦਾ ਜਿਹੜਾ ਟਿਕਾਣਾ ਸੀ ਉੱਥੇ ਛੰਦਵਾੜਾ ਜਿਹੜਾ ਇਲਾਕਾ ਹੈ, ਹੰਦਵਾੜਾ, ਉਹ ਉੱਥੇ ਜਿੱਥੇ ਫੌਜ ਸੀਗਾ ਉਹਦਾ ਟਿਕਾਣਾ, ਫੌਜੀ ਟਿਕਾਣਾ, ਉਧਰ ਨੂੰ ਉਹਨਾਂ ਨੇ ਕੂਚ ਕੀਤਾ। ਫਿਰ ਜ਼ਬਰਦਸਤ ਭੀੜ ਨੂੰ ਵੇਖ ਕੇ ਇਹਨਾਂ ਨੇ ਗੋਲੀ ਚਲਾ ਦਿੱਤੀ। ਔਰ ਗੋਲੀ ਦੇ ਵਿੱਚ ਇੱਕ ਬਹੁਤ ਵਧੀਆ ਕ੍ਰਿਕਟਰ ਸੀਗਾ ਮੁੰਡਾ, ਨਾਇਮ ਕਾਦਰ ਭੱਟ ਸ਼ਾਇਦ ਉਹਦਾ ਨਾਂ ਸੀ, ਉਹਦੀ ਮੌਤ ਹੋ ਗਈ। ਇੱਕ ਤਾਂ ਉਹ ਨੈਸ਼ਨਲ ਖਿਡਾਰੀ ਸੀਗਾ ਕ੍ਰਿਕਟ ਦਾ। ਇੱਕ ਮੁਹੰਮਦ ਇਕਬਾਲ ਸੀਗਾ, ਉਹ ਵੀ 20-22 ਸਾਲਾਂ ਦਾ ਸੀ, ਇਹ ਵੀ 20-22 ਸਾਲਾਂ ਦਾ ਸੀ। ਦੋਨਾਂ ਦੀ ਜਿਹੜੀ ਮੌਤ ਆ ਉਹ ਕੱਲ ਹੋ ਗਈ ਸੀ। ਅੱਜ ਇੱਕ ਹੋਰ ਜ਼ਖਮੀ ਦੀ ਮੌਤ ਹੋ ਗਈ। ਦੋਨਾਂ ਦੇ ਵਿੱਚ ਫਰਕ ਇਹ ਹੈ ਕਿ ਇੱਕ ਦੇ ਗੋਲੀ ਮੱਥੇ 'ਚ ਮਾਰੀ ਗਈ ਹੈ, ਇੱਕ ਦੇ ਸੀਨੇ 'ਚ ਮਾਰੀ ਗਈ। ਇਹਦਾ ਮਤਲਬ ਗੋਲੀਆਂ ਜਿਹੜੀਆਂ ਉਹ ਭੀੜ ਵੱਲ ਸਿੱਧੀਆਂ ਚਲਾਈਆਂ ਗਈਆਂ, ਨਾ ਕਿ ਉਹਨਾਂ ਨੂੰ ਡਰਾਉਣ ਲਈ, ਨਾ ਕਿ ਉਹਨਾਂ ਨੂੰ ਖਦੇੜਨ ਲਈ ਕੋਈ ਹਵਾਈ ਫਾਇਰਿੰਗ ਹੋਈ ਹੈ। ਯਾਨੀ ਕਿ ਮਿੱਥ ਕੇ ਟਾਰਗੇਟ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਸੋ ਫੌਜ ਦੇ ਜੋ ਕੰਮ ਹੈ ਕਸ਼ਮੀਰ ਦੇ ਵਿੱਚ, ਉਹ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਹੈ। ਔਰ ਇਕੱਲਾ ਕਸ਼ਮੀਰ ਨੇ, ਛੱਤੀਸਗੜ੍ਹ ਦੇ ਵਿੱਚੋਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਬੜੀਆਂ ਸੁਣਨ ਨੂੰ ਮਿਲਦੀਆਂ। ਹੁਣ ਤੇ ਇਹ ਜਾਂਦਾ ਹੈ ਕਿ ਕਸ਼ਮੀਰ ਦੇ ਵਿੱਚ ਪੁਲਿਸ ਦੇ ਕੰਮ ਆ ਉਹ ਫੌਜ ਕਰਦੀ ਪਈ ਹੈ, ਤੇ ਛੱਤੀਸਗੜ੍ਹ ਦੇ ਵਿੱਚ ਜਿਹੜੇ ਕੰਮ ਫੌਜ ਦੇ ਉਹ ਪੁਲਿਸ ਕਰਦੀ ਪਈ ਹੈ। ਸੋ ਇਹੋ ਜਿਹਾ ਇਹ ਹਾਲ ਬਣਿਆ ਪਿਆ। ਸਰਕਾਰ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ। ਕਸ਼ਮੀਰੀਆਂ ਦੇ ਮਨਾਂ ਦੇ ਵਿੱਚ ਫਿਰ ਕਹਿ ਦਿੰਦੇ ਕਿ ਨਫ਼ਰਤ ਹੈ, ਉਹ ਝੰਡਾ ਚਲਾਉਂਦੇ ਆ, ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਆ। ਦੇਖੋ ਜੇ ਇਸ ਤਰੀਕੇ ਦੀਆਂ ਕਾਰਵਾਈਆਂ ਹੋਣਗੀਆਂ, ਇਸ ਤਰ੍ਹਾਂ ਦੀਆਂ ਵਧੀਕੀਆਂ ਹੋਣਗੀਆਂ, ਪਾੜਾ ਵਧਣਾ ਹੀ ਹੈ, ਘਟਨਾ ਨਹੀਂ। ਜੇਕਰ ਤੁਸੀਂ ਉਹਨਾਂ ਨੂੰ ਆਪਣੇ ਨਾਲ ਜੋੜਨਾ, ਜੋੜੀ ਰੱਖਣਾ, ਤੇ ਫਿਰ ਤੁਹਾਨੂੰ ਇਹ ਤਸ਼ੱਦਦ, ਇਹ ਤਸੀਹੇ, ਇਹ ਦਰਿੰਦਗੀ ਜਿਹੜੀ ਹੈ, ਚਾਹੇ ਉਹ ਫੌਜੀ ਨੇ ਕੀਤੀ ਹੈ, ਚਾਹੇ ਕਿਸੇ ਹੋਰ ਨੇ ਕੀਤੀ ਹੈ, ਕੋਈ ਵੀ ਹੈ, ਫਿਰ ਇਹ ਦਰਿੰਦਗੀ ਜਿਹੜੀ ਬੰਦ ਹੋਣੀ ਚਾਹੀਦੀ। ਜੀ ਬਿਲਕੁਲ ਹੋਣੀ ਤਾਂ ਚਾਹੀਦੀ ਆ, ਪਰ ਜਿੱਦਾਂ ਦੇ ਹਾਲਾਤ ਆ ਲੱਗਦਾ ਨਹੀਂ, ਚਾਹੇ ਆਪਾਂ ਪੰਜਾਬ ਨੂੰ ਲੈ ਕੇ ਕਰ ਲਈਏ, ਅਤੇ ਚਾਹੇ ਕੋਈ ਨਾਰਥ ਈਸਟ ਵਾਲੀਆਂ ਜਿਹੜੀਆਂ ਸਟੇਟਸ ਆ ਉੱਧਰਲੇ ਪਾਸੇ ਨੂੰ ਨਜ਼ਰ ਮਾਰ ਲਈਏ, ਇਹੀ ਕੁਛ ਚੱਲੀ ਜਾ ਰਿਹਾ ਆ। ਅਗਲੀ ਜੇ ਆਪਾਂ ਗੱਲ ਕਰੀਏ, ਸੀਸਗੰਜ ਵਿਚਲੀ ਛਬੀਲ ਨੂੰ ਕਾਇਮ ਰੱਖਣ 'ਤੇ ਸਹਿਮਤੀ ਬਣੀ ਹੈ। ਹੁਣ ਇਹ ਸਹਿਮਤੀ ਬਣ ਗਈ ਹੈ ਜੀ, ਪਰ ਸਹਿਮਤੀ ਉਦੋਂ ਬਣੀ ਜਦੋਂ ਇਹ ਧਰਨੇ ਲਾ ਰਹੇ ਸੀਗੇ।
ਜਦੋਂ ਅਕਾਲੀ ਦਲ ਕੱਲ ਧਰਨੇ ਲਾਉਂਦਾ ਪਿਆ ਸੀਗਾ, ਠੀਕ ਉਸੇ ਸਮੇਂ ਦਿੱਲੀ ਦੇ ਵਿੱਚ ਇੱਕ ਮੀਟਿੰਗ ਚੱਲਦੀ ਪਈ ਸੀ। ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਕਿ ਜਿਹੜੀ ਉਹ ਸ਼ਬੀਲ ਹੈ ਉਹ ਜਿਉਂਦੀ ਤਿਉਂ ਰਹੇਗੀ। ਉਹਦੇ ਵਿੱਚ ਉੱਥੇ PWD ਮਿਨਿਸਟਰ ਹੈ ਜਿਹੜਾ ਦਿੱਲੀ ਸਰਕਾਰ ਦਾ, ਉਹ ਆਇਆ ਹੋਇਆ ਸੀਗਾ, ਸਤਿੰਦਰ ਜੈਨ। ਇਸ ਤੋਂ ਇਲਾਵਾ ਜਿਹੜੇ 2 ਜਰਨੈਲ ਸਿੰਘ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ, ਉਹ ਸਨ। ਇੱਧਰੋਂ ਮਨਜਿੰਦਰ ਸਿੰਘ ਸਿਰਸਾ ਸੀ, ਅਲਕਾ ਲਾਂਬਾ ਵੀ ਸੀ। ਉਹਨਾਂ ਨੇ ਮੀਟਿੰਗ ਕਰਕੇ ਇਹ ਹੱਲ ਕੱਢਿਆ ਕਿ ਜਿਹੜੀ ਭਾਈ ਮਤੀ ਦਾਸ ਸਤੀ ਦਾਸ ਸ਼ਬੀਲ ਹੈ, ਉਹ ਢਾਂਚਾ ਜਿਹੜਾ ਉਹ ਉਸੇ ਤਰ੍ਹਾਂ ਹੀ ਰਹੇਗਾ ਔਰ ਉਸ ਚੌਕ ਨੂੰ ਸੁੰਦਰ ਜਿਹੜਾ ਹੈ ਉਹ ਬਣਾਇਆ ਜਾਏਗਾ, ਉਹਦਾ ਸੁੰਦਰੀਕਰਨ ਕਰ ਦਿੱਤਾ ਜਾਏਗਾ, ਪਰ ਉਹ ਸ਼ਬੀਲ ਦਾ ਢਾਂਚਾ ਜਿਹੜਾ ਨਹੀਂ ਛੇੜਿਆ ਜਾਵੇਗਾ। ਪਰ ਦੇਖੋ ਇਹ ਸਾਰਾ ਮਸਲਾ ਹੱਲ ਹੋ ਗਿਆ, ਪਰ ਸਾਡੇ ਪੰਜਾਬ ਦੇ ਵਿੱਚ ਇਹ ਖਬਰ ਆਈ ਨਹੀਂ। ਬਹੁਤ ਘੱਟ ਮੀਡੀਆ ਦੇ ਵਿੱਚ ਇਹ ਖਬਰ ਆਈ। ਇਹਦਾ ਕਾਰਨ ਇਹ ਸੀਗਾ ਕਿ ਜੇਕਰ ਇਹ ਖਬਰ ਆ ਜਾਂਦੀ ਵੇਲੇ ਨਾਲ ਤੇ ਇਹ ਜਿਹੜੇ ਧਰਨੇ ਸੀ ਇਹਨਾਂ ਦੀ ਬਿਲਕੁਲ ਫੂਕ ਨਿਕਲ ਜਾਣੀ ਸੀ। ਦੂਜੀ ਗੱਲ, ਜਿਹੜਾ ਅੱਜ ਪ੍ਰਕਾਸ਼ ਸਿੰਘ ਬਾਦਲ ਨੇ ਬਿਆਨ ਦਿੱਤਾ ਹੈ ਕਿ ਅਰਵਿੰਦ ਕੇਜਰੀਵਾਲ ਜਿਹੜਾ ਉਹਨੇ ਗੁਰਦੁਆਰਾ ਢਾਹ ਦਿੱਤਾ ਉੱਥੇ, ਇਹ ਅੱਜ ਵਿਸਾਖੀ ਦੇ ਮੌਕੇ ਫਿਰ ਸ਼ਾਇਦ ਇਹ ਬਿਆਨ ਵੀ ਨਹੀਂ ਸੀ ਇਹਨਾਂ ਤੋਂ ਦੇ ਹੋਣਾ। ਜੇ ਸਾਰੇ ਲੋਕਾਂ ਤੱਕ ਗੱਲ ਪਹੁੰਚ ਜਾਂਦੀ, ਗੱਲ ਰੋਕੀ ਗਈ ਕਿ ਨਾਲੇ ਇੱਕ ਪਾਸੇ ਉੱਥੇ ਰਾਹ ਖੋਲ ਲਿਆ, ਆਪਣਾ ਜੋ ਇਹਨਾਂ ਦਾ ਮੁੱਦਾ ਸੀ, ਜੋ ਮੰਗ ਸੀ, ਉਹਨੂੰ ਪੂਰੀ ਵੀ ਕਰ ਲਈ, ਤੇ ਦੂਜੇ ਪਾਸੇ ਜਿਹੜੀ ਸਿਆਸਤ ਕਰਨੀ ਸੀ ਉਹ ਵੀ ਕਰ ਲਈ। ਪਰ ਇਹ ਸਿਆਸਤ ਤੇ ਸਾਨੂੰ ਥੋੜਾ ਜਿਹਾ ਤਰਸ ਆਉਂਦਾ ਕਿ ਇਹ ਨਹੀਂ ਹੋਣੀ ਚਾਹੀਦੀ ਇਸ ਤਰੀਕੇ ਦੀ ਸਿਆਸਤ। ਜੇ ਉਹਨਾਂ ਨੇ ਤੁਹਾਡੀ ਮੰਗ ਪ੍ਰਵਾਨ ਕਰ ਲਈ, ਸਾਰੀ ਕੌਮ ਨੂੰ ਮਾਣ ਸਨਮਾਨ ਦਿੱਤਾ ਹੈ, ਚਾਹੇ ਗਲਤੀ ਕਿਸੇ ਦੀ ਵੀ ਹੋਵੇ, ਚਾਹੇ ਉਹ ਨਿਗਮ ਦੀ ਹੋਵੇ, ਚਾਹੇ ਕੇਂਦਰ ਦੀ ਹੈ, ਚਾਹੇ ਦਿੱਲੀ ਸਰਕਾਰ ਦੀ ਹੈ, ਜਦੋਂ ਉਹਨਾਂ ਨੇ ਤੁਹਾਡੀ ਮੰਗ ਪ੍ਰਵਾਨ ਕਰ ਲਈ, ਘੱਟੋ ਘੱਟ ਤੁਹਾਨੂੰ ਉਦੋਂ ਸੌੜੀ ਸਿਆਸਤ ਨਹੀਂ ਸੀ ਕਰਨੀ ਚਾਹੀਦੀ। ਖੁੱਲ੍ਹ ਦਿਲੀ ਨਾਲ ਉਹਨਾਂ ਦਾ ਸਵਾਗਤ ਕਰਦੇ, ਜਿਵੇਂ ਅਸੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਕਰਦੇ ਪਏ ਹਾਂ, ਜਿਵੇਂ ਉਹਨਾਂ ਨੇ ਮਾਫ਼ੀ ਮੰਗਣ ਦਾ ਐਲਾਨ ਕੀਤਾ, ਤੇ ਇਹਨਾਂ ਦਾ ਵੀ ਹੱਕ ਬਣਦਾ ਸੀ। ਪੰਜਾਬ ਦੇ ਵਿੱਚੋਂ ਕਿੱਲ ਕੇ ਇਹਨਾਂ ਨੇ ਜ਼ੋਰ ਲਾਇਆ ਉਦੋਂ ਕਿ ਸਾਰੀ ਕੌਮ ਤੇ ਹਮਲਾ ਜੀ, ਸਿੱਖਾਂ ਦਾ ਦੁਸ਼ਮਣ ਬਣ ਗਿਆ ਕੇਜਰੀਵਾਲ। ਤੇ ਅੱਜ ਜਦੋਂ ਉਹ ਸਰਕਾਰ ਝੁੱਕ ਕੇ ਇਹਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਦੀ ਹੈ, ਤਾਂ ਫਿਰ ਇਹਨਾਂ ਨੂੰ ਘੱਟੋ ਘੱਟ ਇਹਨਾਂ ਕੋਲ ਲਚਕੀਲਾਪਣ ਲਿਆਉਣਾ ਚਾਹੀਦਾ ਸੀ। ਕਹਿੰਦੇ ਕਿ ਬਾਈ ਜੋ ਕੀਤਾ ਉਹਨਾਂ ਨੇ ਉਹ ਸਵਾਗਤਯੋਗ ਹੈ ਜੀ। ਪਰ ਇੱਥੇ ਤਾਂ ਮੌਕਾ ਨਹੀਂ ਛੱਡਦੇ। ਜਿਹੜਾ ਆਪਾਂ ਦੇਖਿਆ ਵੀ ਹੁਣ ਕਾਮਾਗਾਟਾ ਮਾਰੂ ਬਾਰੇ ਮਾਫੀ ਦੀ ਆਪਾਂ ਗੱਲ ਕੀਤੀ ਹੈ, ਤੁਸੀਂ ਮੁੜ ਕੇ ਇੱਥੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਇਹ ਕਹਿ ਕੇ ਆ ਗਏ ਵੀ ਇਹ ਸਾਡੇ ਦਬਾਅ ਕਰਕੇ ਮਾਫੀ ਮੰਗਣੀ ਪੈ ਰਹੀ ਇਹਨਾਂ ਨੂੰ। ਦੇਖੋ ਜੀ, ਭੋਲੀਆਂ ਗੱਲਾਂ ਕਰਦੇ ਆ ਸਾਡੇ ਸਰਦਾਰ ਸੁਖਬੀਰ ਸਿੰਘ ਬਾਦਲ। ਇਹਨਾਂ ਨੇ ਮਤਾ ਜ਼ਰੂਰ ਪਾਇਆ ਸੀਗਾ 2015 ਦੇ ਵਿੱਚ, ਪਰ ਉਹ ਮਤਾ ਪਾਏ ਨੂੰ ਤਕਰੀਬਨ ਸਾਲ ਹੋ ਗਿਆ ਅਸੈਂਬਲੀ ਦੇ ਵਿੱਚ, ਉਦੋਂ ਤਾਂ ਕੁਛ ਬਣਿਆ ਨਹੀਂ। ਉਸ ਤੋਂ ਬਾਅਦ ਇਹਨਾਂ ਨੂੰ ਕਹੋ ਤੁਸੀਂ ਦਬਾਅ ਕਾਹਦੇ ਨਾਲ ਬਣਾਇਆ? ਵਾਇਰਲੈਸ ਤੇ ਗੱਲ ਕੀਤੀ ਸੀ, ਕੋਈ ਪੱਤਰ ਲਿਖਿਆ ਜੇ, ਕੋਈ ਪੱਤਰ ਲਿਖਿਆ, ਕੋਈ ਚਿੱਠੀ ਉਹਨਾਂ ਨੂੰ ਭੇਜੀ ਤੁਸੀਂ, ਕੋਈ ਵਫਦ ਗਿਆ ਤੁਹਾਡਾ, ਕਾਹਦੇ ਨਾਲ ਦਬਾਅ ਬਣਾਇਆ? ਹੁਣ ਟਰੂਡੋ ਸਾਹਿਬ, ਇਹ ਤਾਂ ਹੈ ਨਹੀਂ ਕਿ ਤੁਹਾਡੇ ਉਹ ਭਾਸ਼ਣ ਪੰਜਾਬੀ ਦੇ ਜਿਹੜੇ ਸੁਣਦੇ ਹੋਣਗੇ ਤੁਹਾਡੇ ਤੋਂ ਉੱਦਾਂ ਹੀ ਭਾਸ਼ਣਾਂ ਤੋਂ ਡਰ ਗਏ ਹੋਣਗੇ। ਇਹ ਹਵਾ 'ਚ ਤੀਰ ਨੇ। ਜਦੋਂ ਬੰਦੀ ਸਿੰਘਾਂ ਵਾਲਾ ਮੁੱਦਾ ਚੱਲਿਆ ਸੀਗਾ, ਉਦੋਂ ਇਹਨਾਂ ਨੇ ਕਹਿਤਾ ਸੀ ਕਿਸੇ ਨੇ RTI ਪਾਈ, ਤੇ ਉਹ ਕਹਿੰਦੇ ਜੀ ਸਾਡੇ ਕੋਲ ਤੇ ਚਿੱਠੀ ਆਈ ਨਹੀਂ। ਇਹਨਾਂ ਨੇ ਜੋ ਤਿੰਗ ਕਹਿਤਾ, ਅਸੀਂ ਚਿੱਠੀਆਂ ਲਿਖੀਆਂ ਜੀ ਕੇਂਦਰ ਨੂੰ, ਮੰਗ ਕੀਤੀ ਹੈ। RTI ਨੇ ਪੁੱਛਿਆ ਕਿ ਉਹ ਕਹਿੰਦੇ, ਕੇਂਦਰ ਕਹਿੰਦਾ ਕਿ ਦੱਸੋ ਕਿੱਥੇ ਪਈ ਹੈ ਚਿੱਠੀ? ਉਹ ਰਾਜ ਡਾਕੀਏ ਨੂੰ ਪੁੱਛੋ ਜਿਹਨੂੰ ਚਿੱਠੀ ਇਹਨਾਂ ਨੇ ਫੜਾਈ ਸੀ, ਉਹ ਘਰੇ ਲੈ ਗਿਆ, ਸਾਡੇ ਤੱਕ ਨਹੀਂ ਅਪੜੀ। ਹੁਣ ਜਦੋਂ ਨਾ ਬਦਲਾਉਣ ਦਾ ਹਵਾਈ ਅੱਡੇ ਦਾ ਮੁੱਦਾ ਉੱਠਿਆ, ਉਦੋਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਜੀ ਅਸੀਂ ਜ਼ੋਰ ਸ਼ੋਰ ਨਾਲ ਮੰਗ ਕਰਾਂਗੇ, ਇਹ ਕਰਾਂਗੇ, ਉਹ ਕਰਾਂਗੇ। ਤਾਂ ਸਿਰਫ ਇੱਕ ਚਿੱਠੀ ਦਾ ਜਿਹੜਾ ਆ ਉਹ ਸੱਚ ਸਾਹਮਣੇ ਆਇਆ ਕਿ ਇੱਕ ਚਿੱਠੀ ਪ੍ਰਕਾਸ਼ ਸਿੰਘ ਬਾਦਲ ਨੇ ਲਿਖੀ ਸੀ ਕੇਂਦਰ ਨੂੰ। ਸੋ ਇਹੋ ਜਿਹੇ ਦਬਾਅ ਬਣਾਉਣ ਦੇ ਇਹਨਾਂ ਦੀਆਂ ਨੀਤੀਆਂ, ਦਬਾਅ ਇਹਨਾਂ ਨੇ ਨਹੀਂ ਬਣਾਇਆ, ਦਬਾਅ ਜਿਹੜਾ ਉਹਨਾਂ ਨੇ ਮੰਨਿਆ ਵੀ ਨਹੀਂ, ਦਬਾਅ ਨਹੀਂ, ਉਹਨਾਂ ਨੇ ਉਸ ਸਿੱਖ ਕੌਮ ਦੀ ਕਦਰ ਕੀਤੀ ਹੈ ਜਿਨ੍ਹਾਂ ਨੇ ਕੈਨੇਡਾ ਦੇ ਦੇਸ਼ ਨੂੰ ਇੱਕ ਤਰ੍ਹਾਂ ਨਾਲ ਕਹਿ ਲਈਏ ਆਪਣੇ ਮੋਢਿਆਂ ਤੇ ਧੋਇਆ ਹੋਇਆ, ਮੋਢਿਆਂ ਤੇ ਧੋ ਰਹੇ ਆ। ਉਸ ਦੇਸ਼ ਦਾ ਬਹੁਤ ਸਾਰਾ ਜਿਹੜਾ ਸਹਿਯੋਗ ਆ ਉਹ ਪੰਜਾਬੀਆਂ ਦੇ ਹਿੱਸੇ ਆਇਆ ਚਲਾਉਣ ਦੇ ਵਿੱਚ। ਤਾਂ ਇਹਨਾਂ ਨੂੰ ਮੰਨਣਾ ਚਾਹੀਦਾ, ਸਿਆਸਤ ਤੋਂ ਬਾਅਦ ਆਉਣਾ ਚਾਹੀਦਾ ਕਿ ਜੇਕਰ ਤੁਸੀਂ ਇੰਨਾ ਹੀ ਦਬਾਅ ਕਰਦੇ ਜੇ ਤੇ ਦਰਬਾਰ ਸਾਹਿਬ ਵਾਲੀ ਮਾਫੀ ਮੰਗਾ ਲਓ ਜੀ। ਇਹ ਤੁਹਾਡੇ ਕੋਲ ਇੰਨਾ ਹੀ ਦਬਾਅ ਹੈ ਤੇ ਜਿਨ੍ਹਾਂ ਦੇ ਪੁਰਖਿਆਂ ਨੇ ਗਦਰੀ ਬਾਬਿਆਂ ਦੇ ਖਿਲਾਫ ਅੰਗਰੇਜ਼ਾਂ ਦੇ ਨਾਲ ਰਲ ਕੇ ਜਾਰੀ ਕਰਾ ਦਿੱਤੇ ਸਨ ਹੁਕਮਨਾਮੇ, ਉਹਨਾਂ ਤੋਂ ਮਾਫੀ ਮੰਗਾ ਲਓ, ਉਹ ਤਾਂ ਤੁਹਾਡੇ ਸਕੇ ਸੰਬੰਧੀ ਹੈ। ਜੀ, ਉਹ ਆਪਾਂ ਕਰਾਉਣੀ ਨਹੀਂ।
ਦਬਾਅ ਤਾਂ ਇਹਨਾਂ ਦਾ ਉਦੋਂ ਦੇਖਣ ਵਾਲਾ ਹੁੰਦਾ ਜਦੋਂ ਹਰਸਿਮਰਤ ਬਾਦਲ ਨੂੰ ਜਦੋਂ ਕੁਰਸੀ ਦਬਾਉਣੀ ਹੁੰਦੀ ਆ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਪੰਜਾਬ ਦੇ ਇੱਕ ਐਸੇ ਵਿਧਾਇਕ ਵੀ ਆ ਜਿਨ੍ਹਾਂ ਨੇ ਅਸੈਂਬਲੀ 'ਚ ਅਜੇ ਤੱਕ ਮੂੰਹ ਨਹੀਂ ਖੋਲ੍ਹਿਆ। ਹਾਂਜੀ, ਇਹ ਭਾਈਜਾਨ ਸੁੱਚੇ ਮੂੰਹ ਹੀ ਮੋੜ ਆਇਆ। 5 ਸਾਲ ਹੋਣ ਵਾਲੇ ਆ। ਇਹਨਾਂ ਨੇ ਖੂਬ ਬੱਚਤ ਕੀਤੀ ਸ਼ਬਦਾਂ ਦੀ। ਸਰਕਾਰ ਵੈਸੇ ਕਹਿੰਦੀ ਕਿ ਪਾਣੀ ਬਚਾਓ, ਬਿਜਲੀ ਬਚਾਓ, ਪਰ ਇਹ ਮਹਾਸ਼ੇ ਕਹਿੰਦੇ ਕਿ ਆਪਾਂ ਸ਼ਬਦ ਬਚਤ ਕਰਨੀ ਹੈ, ਸ਼ਬਦਾਂ ਦੀ ਵੱਧ ਤੋਂ ਵੱਧ ਬਚਤ ਕਰਨੀ ਹੈ। ਇਹ ਨੇ ਨਕੋਦਰ ਤੋਂ ਗੁਰਪ੍ਰਤਾਪ ਸਿੰਘ ਵਡਾਲਾ ਵਿਧਾਨਕਾਰ ਨੇ। ਲੋਕਾਂ ਨੇ ਚੁਣਿਆ ਸੀਗਾ, ਉਮੀਦ ਰੱਖੀ ਸੀ ਕਿ ਜਾਣਗੇ ਕਿ ਉੱਥੇ ਸਾਡੇ ਮੁੱਦੇ ਉਠਾਉਣਗੇ, ਉੱਥੋਂ ਕੁਛ ਨਾ ਕੁਛ ਮਨਜ਼ੂਰ ਕਰਕੇ ਲਿਆਉਣਗੇ, ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ। ਇਹਨਾਂ ਦੇ ਮੂੰਹ ਦੇ ਵਿੱਚ ਕੋਈ ਸ਼ਬਦ ਹੀ ਨਹੀਂ ਨਿਕਲਿਆ। 2012 ਤੋਂ ਲੈ ਕੇ ਹੁਣ ਤੱਕ ਇਹਨਾਂ ਜਨਾਬ ਹੋਰਾਂ ਨੇ ਪਾਰਲੀਮੈਂਟ ਦੇ ਵਿੱਚ, ਅਸੈਂਬਲੀ ਦੇ ਵਿੱਚ ਅੱਜ ਤੱਕ ਨਾ ਤੇ ਕੋਈ ਸਵਾਲ ਕੀਤਾ, ਨਾ ਕੋਈ ਮੁੱਦਾ ਚੁੱਕਿਆ। ਸੁੱਚੇ ਮੂੰਹ ਗਏ ਨੇ, ਸੁੱਚੇ ਮੂੰਹ ਪਰਤ ਆਏ ਨੇ, ਜਦ ਕਿ ਨਕੋਦਰ ਦੀਆਂ ਬਹੁਤ ਸਾਰੀਆਂ ਮੰਗਾਂ, ਜਿਵੇਂ ਉੱਥੇ ਨਾ ਤੇ ਕੋਈ ਖੇਡ ਮੈਦਾਨ ਆ, ਇੱਥੋਂ ਤੱਕ ਕਿ ਅੱਗ ਲੱਗ ਜਾਵੇ ਉਹਨਾਂ ਨੂੰ ਜਿਹੜੀ ਫਾਇਰ ਬ੍ਰਿਗੇਡ ਦੀ ਗੱਡੀ ਆਉਂਦੀ ਉਹ ਵੀ ਦੂਜੇ ਸ਼ਹਿਰਾਂ 'ਚ ਮੰਗਾਉਣੀ ਪੈਂਦੀ ਹੈ। ਇਹੋ ਜਿਹੀਆਂ ਮੂਲ ਸਮੱਸਿਆਵਾਂ, ਪਰ ਇਹਨਾਂ ਨੇ ਜਾ ਕੇ ਮੂੰਹ ਨਹੀਂ ਖੋਲਿਆ। ਇਹਨਾਂ ਦੀ ਬਸ ਉਹ ਗੱਲ ਸੀਗੀ ਕਿ ਜਿਵੇਂ ਮਾਧੋ, ਮਿੱਟੀ ਦਾ ਮਾਧੋ ਹੁੰਦਾ, ਗਏ ਆਏ। ਜਿਵੇਂ ਇੱਥੇ ਸਾਡੇ ਇੱਕ MP ਹੈ ਸ਼ੇਰ ਸਿੰਘ ਘੁਬਾਇਆ, ਉਹ ਵੀ ਦਿੱਲੀ ਦਾ ਚੱਕਰ ਕੱਢ ਕੇ ਸੰਸਦ ਦੇ ਦੁਆਲਿਓਂ ਉੱਥੇ ਇੱਕ ਅੱਧੇ ਚੈਨਲ ਜਿਹੜਾ ਹੁੰਦਾ ਉਹਨੂੰ ਬਾਹਰੋਂ ਬਾਈਟ ਦੇ ਕੇ ਮੋੜਨ ਦੇ, ਅੰਦਰ ਮੂੰਹ ਨੂੰ ਖੋਲਦੇ। ਉਹੀ ਹਾਲ ਇਹਨਾਂ ਦਾ। ਪਰ ਇਸ ਤਰੀਕੇ ਦੇ ਜਿਹੜੇ ਨੁਮਾਇੰਦੇ ਚੁਣਨਾ ਮੇਰੇ ਖਿਆਲ ਦੇ ਨਾਲ ਲੋਕਾਂ ਲਈ ਵੀ ਲਾਹਨਤ ਵਾਲੀ ਗੱਲ ਹੈ ਕਿ ਇਹੋ ਜਿਹੇ ਬੰਦੇ ਚੁਣਦੇ ਹੋ ਜਿਹੜੇ ਬੰਦੇ ਵਿਧਾਇਕ ਦਾ ਕੰਮ ਨਹੀਂ ਕਰਦੇ ਅਸੈਂਬਲੀ 'ਚ ਜਾ ਕੇ, ਉਹ ਉਸ ਫਰਨੀਚਰ ਦਾ ਕੰਮ ਕਰਦੇ ਜਿਹੜਾ ਬੇਕਾਰ ਫਿਰ ਨੁੱਕਰ 'ਚ ਲੱਗਾ ਹੁੰਦਾ। ਇਹ ਬੇਕਾਰ ਫਰਨੀਚਰ ਹੈ ਜਿਹੜੇ ਇਹ ਚੁਣਨੇ ਬੰਦ ਕਰਦੇ ਲੋਕ, ਨਹੀਂ ਤੇ ਇਹਨਾਂ ਦੀ ਤਕਦੀਰ ਇਸੇ ਤਰ੍ਹਾਂ ਫੁੱਟਦੀ ਰਹੇਗੀ। ਜੀ ਫਿਰ ਚੂਲਾ ਹਿੱਲੀਆਂ ਹੀ ਰਹਿੰਦੀਆਂ। ਤੇ ਅਗਲੀ ਆਪਾਂ ਗੱਲ ਕਰੀਏ ਵੀ ਪੰਜਾਬ ਸਰਕਾਰ ਨੇ ਨੌਜਵਾਨਾਂ ਦੇ 33 ਕਰੋੜ ਨੱਪੇ ਹੋਏ ਨੇ। ਆਪਾਂ ਕੱਲ ਕੇਂਦਰ ਤੋਂ ਹੀ ਗੱਲ ਕੀਤੀ ਸੀ ਕਿ ਉਹਨਾਂ ਨੇ 713 ਕਰੋੜ ਰੁਪਈਆ ਜਿਹੜਾ ਉਹ ਨਹੀਂ ਜਾਰੀ ਕੀਤਾ। ਉਹ 713 ਕਰੋੜ ਰੁਪਈਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਜਿਹੜੀ ਕੇਂਦਰ ਨਹੀਂ ਭੇਜ ਰਿਹਾ। 713 ਕਰੋੜ ਰੁਪਈਆ ਸੀ ਤੇ ਕੇਂਦਰ ਤਾਏ ਦੀ ਧੀ ਚੱਲੀ ਤੇ ਫਿਰ ਮੈਂ ਕਿਉਂ ਰਵਾਂ ਕੱਲੀ। ਕੇਂਦਰ ਨੇ ਜੇ ਕਰਤਾ ਤੇ ਫਿਰ ਪੰਜਾਬ ਵਾਲੇ ਕਹਿੰਦੇ ਕਿ ਅਸੀਂ ਕਿਉਂ ਨਾ ਕਰੀਏ। ਇਹਨਾਂ ਨੇ NSS ਕੈਂਪਾਂ ਦੇ ਜਿਹੜੇ ਭੁਗਤਾਨ ਕਰਨੇ ਸੀਗੇ 33 ਕਰੋੜ 8 ਲੱਖ ਰੁਪਈਆ ਜਿਹੜਾ ਹਾਲੇ ਤੱਕ ਜਾਰੀ ਨਹੀਂ ਕੀਤਾ। ਕੇਂਦਰ ਸਰਕਾਰ ਨੇ ਜਿਹੜਾ 19 ਕਰੋੜ ਰੁਪਈਆ ਭੇਜਿਆ ਸੀ NSS ਦੇ ਫੰਡਾਂ ਵਾਸਤੇ, ਕਿਉਂਕਿ NSS ਕੈਡਟ ਹੁੰਦੇ ਆ ਨਾ ਸਕੂਲਾਂ ਕਾਲਜਾਂ ਦੇ ਵਿੱਚ ਜੋ ਕੈਂਪ ਲੱਗਦੇ ਆ, ਉਹਨਾਂ ਦਾ ਪੈਸਾ ਸੀਗਾ। ਕੇਂਦਰ ਨੇ ਵੀ 19 ਕਰੋੜ 30 ਲੱਖ ਰੁਪਈਆ ਭੇਜਿਆ। ਇਹਨਾਂ ਨੇ ਪਿਓ ਦੇ ਪੁੱਤਾਂ ਨੇ ਉਹ ਵੀ ਗਾਹ ਨਹੀਂ ਚੋਰਿਆ, ਉਹ ਵੀ ਆਪਣੇ ਕੋਲ ਰੱਖ ਲਿਆ। ਸੋ ਇੱਕ ਬਹੁਤ ਵੱਡੀ ਰਾਸ਼ੀ ਜਿਹੜੀ NSS ਕੈਂਪਾਂ ਲਈ ਜਾਣੀ ਸੀਗੀ ਉਹ ਉੱਥੇ ਰੁਕ ਗਈ। ਉਹ ਪਤਾ ਨਹੀਂ ਹੁਣ ਕਿਹੜੇ ਕੈਂਪਾਂ 'ਚ ਲੱਗ ਗਈ ਹੈ। ਇਹਨਾਂ ਕੈਂਪਾਂ 'ਚ ਜਿੱਥੇ ਜ਼ਰੂਰਤ ਸੀ ਉਹਨਾਂ ਕੈਂਪਾਂ ਤੱਕ ਆਈ ਨਹੀਂ। ਹੁਣ ਜੇ ਦੇਖੀਏ ਤੇ ਪਿਛਲੇ ਕੁਛ ਮਹੀਨੇ ਕੁਛ ਵਕਫੇ ਤੋਂ ਸਕੂਲਾਂ ਦੇ ਵਿੱਚ ਵਰਦੀਆਂ ਦਾ ਪੈਸਾ ਜਿਹੜਾ ਸੀਗਾ ਉਹ ਬਹੁਤ ਲੇਟ ਆਇਆ। 400 ਦੀ ਥਾਂ ਤੇ ਇਹਨਾਂ ਨੇ 100 ਰੁਪਈਆ ਭੇਜਿਆ, ਉਹ ਵੀ ਅੱਧ ਬਜਟ ਦੇ ਸਕੂਲਾਂ 'ਚ। ਪੰਚਾਇਤਾਂ ਨੂੰ ਜਿਹੜਾ ਟਰਮ ਹੈ ਉਹ ਪੂਰਾ ਹੋ ਚੱਲਿਆ। ਪੰਚਾਇਤਾਂ ਦੇ ਸਰਪੰਚਾਂ ਨੂੰ ਅੱਜ ਤੱਕ ਪਤਾ ਨਹੀਂ ਦੇ ਹੋਇਆ। ਕੱਲ ਆਪਾਂ ਗੱਲ ਕੀਤੀ ਸੀਗੀ ਕਿ 713 ਕਰੋੜ ਰੁਪਈਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਉਹ ਪਿਆ। ਮਨਰੇਗਾ ਦਾ ਹੁਣ ਜਾ ਕੇ ਜਾਰੀ ਹੋਇਆ ਪੈਸਾ। ਸਾਲ ਮਜ਼ਦੂਰੀ ਕਰਕੇ ਲੋਕ ਉਡੀਕਦੇ ਪੈ ਕੇ ਕਦੋਂ ਪੈਸੇ ਆਉਣਗੇ, ਕਦੋਂ ਜਵਾਕਾਂ ਨੂੰ ਕੋਈ ਜੁੱਲੀ ਗੁੱਲੀ ਦੀ ਸਹੂਲਤ ਦੇਵਾਂਗੇ। ਉਹ ਸਾਲ ਦਾ ਰੁਕਿਆ ਪੈਸਾ ਹੁਣ ਦੇ ਰਿਹਾ। ਯਾਨੀ ਕੁੱਲ ਮਿਲਾ ਕੇ ਜਿਹੜੀਆਂ ਲੋਕ ਭਲਾਈ ਸਕੀਮਾਂ ਨੇ ਜਾਂ ਇਸ ਤਰ੍ਹਾਂ ਦੀਆਂ ਵਿਦਿਆਰਥੀਆਂ ਨੂੰ ਸਕੀਮਾਂ ਜਿਨ੍ਹਾਂ ਲਈ ਬਣਾਈਆਂ ਗਈਆਂ, ਉਹ ਸਾਰੀਆਂ ਸਕੀਮਾਂ ਦਾ ਹਾਲ ਹੈ ਜਿਹੜਾ ਉਹ ਹੁਣ ਬਿਲਕੁਲ ਜਿਵੇਂ ਕਹਿ ਲਈਏ ਕਿ ICU ਦੇ ਵਿੱਚ ਪਏ ਮਰੀਜ਼ ਵਰਗਾ ਹੋ ਗਿਆ ਕਿ ਉਹਨਾਂ ਦਾ ਭਰੋਸਾ ਹੈ ਨਹੀਂ, ਵਸਾ ਹੈ ਨਹੀਂ। ਹੁਣ ਗਈਆਂ ਕਿ ਹੁਣ ਗਈਆਂ। ਜੀ ਤਾਂ ਜਾਂਦੇ ਇੱਕ ਖਬਰ ਕਰਦੇ ਜਾਂਦੇ, ਕੈਨੇਡਾ ਦੀ ਇੱਕ ਅਖਬਾਰ ਨੇ ਇੱਕ ਸਰਵੇ ਦੇ ਵਿੱਚ ਇਹ ਦਾਅਵਾ ਕੀਤਾ ਵੀ ਭਰੂਣ ਹੱਤਿਆ ਜਿਹੜੀ ਆ ਉੱਥੇ ਵੀ ਚੱਲ ਰਹੀ ਆ। ਦੇਖੋ, ਅਸੀਂ ਪੰਜਾਬੀਆਂ ਨੇ ਜਦੋਂ ਦੇਸ਼ ਛੱਡਿਆ ਬਹੁਤ ਸਾਰੇ ਲੋਕਾਂ ਨੇ ਜਿਹੜੀਆਂ ਆਪਣੀਆਂ ਆਦਤਾਂ ਸੀ ਉਹ ਇੱਥੇ ਹੀ ਛੱਡਤੀਆਂ। ਪਰ ਕੁਛ ਲੋਕ ਸੀਗੇ ਜਿਹੜੇ ਉਹ ਜਹਾਜ਼ ਦੇ ਵਿੱਚ ਹੀ ਪਾ ਕੇ ਲੈ ਗਏ। ਜਿੱਥੇ ਗਏ
ਉੱਥੇ ਨਾਲ ਹੀ ਚਲੇ ਗਈਆਂ। ਅਸੀਂ ਪੜ੍ਹਦੇ ਹਾਂ ਨਾ ਜੀ, ਉੱਧਰ ਜਾ ਕੇ ਗੈਂਗ ਵੀ ਬਣਾ ਲਏ, ਉੱਧਰ ਜਾ ਕੇ ਤਸਕਰੀਆਂ ਵੀ ਸ਼ੁਰੂ ਕਰ ਦਿੱਤੀਆਂ, ਉੱਧਰ ਜਾ ਕੇ ਵੱਡੇ ਵੱਡੇ ਗੁਨਾਹ ਵੀ ਕੀਤੇ, ਸਜ਼ਾਵਾਂ ਵੀ ਪਾਈਆਂ, ਸਭ ਕੁਛ ਕੀਤਾ। ਯਾਨੀ ਮੁਲਕ ਛੱਡਿਆ ਪਰ ਆਦਤਾਂ ਨਹੀਂ ਛੱਡੀਆਂ। ਇਸੇ ਤਰੀਕੇ ਦਾ ਹੀ ਹੁਣ ਅਧਿਐਨ ਜਿਹੜਾ ਉਹਨਾਂ ਨੇ ਕੀਤਾ ਕੈਨੇਡਾ ਵਾਲਿਆਂ ਨੇ, ਉਹ 1990 ਤੋਂ 2011 ਤੱਕ ਜਿਹੜੇ 6 ਲੱਖ ਜਨਮ ਹੋਏ ਆ ਬੱਚਿਆਂ ਦੇ ਮਾਮਲੇ, ਉਹਨਾਂ ਚੋਂ 1,78,000 ਬੱਚਿਆਂ ਦੇ ਆਧਾਰ ਤੇ ਉਹਨਾਂ ਨੇ ਪਹਿਲਾ ਅਧਿਐਨ ਕੀਤਾ। ਉਸ ਤੋਂ ਬਾਅਦ ਦੂਜਾ ਅਧਿਐਨ ਉਹਨਾਂ ਨੇ ਕੀਤਾ 1 ਅਪ੍ਰੈਲ 1993 ਤੋਂ ਲੈ ਕੇ 2012 ਤੱਕ, ਜਿਹੜੇ 1,20,000 ਬੱਚੇ ਸੀ ਉਹਨਾਂ ਤੇ, ਔਰ ਉਹਦੇ ਵਿੱਚ ਇਹਨਾਂ ਨੇ 43,000 ਭਾਰਤੀ ਮੂਲ ਦੀਆਂ ਜਿਹੜੀਆਂ ਮਾਵਾਂ ਜਿਨ੍ਹਾਂ ਨੇ ਬੱਚਿਆਂ ਨੂੰ ਜਨਮ ਦਿੱਤਾ ਇਸ ਸਮੇਂ ਦੇ ਦੌਰਾਨ, ਉਹਨਾਂ ਦੇ ਜਿਹੜੇ ਜਨੇਪੇ ਸੀਗੇ ਉਹਨਾਂ ਨੂੰ ਆਧਾਰ ਬਣਾ ਕੇ ਸਰਵੇ ਕੀਤਾ, ਜਿਹਦੇ ਵਿੱਚ ਕਹਿੰਦੇ ਕਿ ਇਹ ਜਿਹੜੀ ਦਰ ਆ ਕੁੜੀਆਂ ਦੀ ਦਰ ਆ ਜਿਹੜੀ, ਉਹ ਬਹੁਤ ਹੱਦ ਤੱਕ ਘੱਟਦੀ ਜਾਂਦੀ ਹੈ। ਫਰਕ ਪੈਂਦਾ ਰੇਸ਼ੋ ਦੇ ਵਿੱਚ ਕਿ ਇਹ ਕਿਵੇਂ ਹੈ। ਹੁਣ ਚੀਜ਼ਾਂ ਸਾਹਮਣੇ ਆ ਰਹੀਆਂ ਕਿ ਉਹ ਅੰਕੜਾ ਉਹਨਾਂ ਨੇ ਦਿੱਤਾ, ਫਿਗਰ ਵੀ ਦਿੱਤਾ ਇੱਕ, ਕਿ 5,000 ਦੇ ਲਗਭਗ ਜਿਹੜੀਆਂ ਭਰੂਣ ਹੱਤਿਆਵਾਂ ਨੇ ਉਹ ਹੋਈਆਂ ਨੇ, ਕੁੜੀਆਂ ਮਾਰੀਆਂ ਗਈਆਂ ਨੇ ਜੀ, ਅੰਕੜਾ ਹੈ। ਔਰ ਇਹਦੇ ਤੇ ਬਹਿਸ ਚੱਲ ਰਹੀ ਹੈ ਕੈਨੇਡਾ ਦੇ ਵਿੱਚ ਵੀ, ਸਾਡੇ ਪੰਜਾਬ ਦੇ ਵਿੱਚ ਵੀ ਇਹ ਚਰਚਾ ਹੈ। ਔਰ ਇਹ ਠੀਕ ਆ ਕਿ ਇੱਕ ਬਹਿਸ ਦਾ ਵਿਸ਼ਾ ਪੰਜਾਬੀ ਜਿਹੜੇ ਬਾਹਰ ਰਹਿੰਦੇ, ਖਾਸ ਤੌਰ ਤੇ ਕੈਨੇਡਾ 'ਚ ਰਹਿੰਦੇ ਆ, ਜਾਂ ਭਾਰਤੀ ਜਿਹੜੇ ਰਹਿੰਦੇ ਕੈਨੇਡਾ ਦੇ ਵਿੱਚ, ਉਹ ਇਸ ਚੀਜ਼ ਨੂੰ ਅਸਹਿਜ ਲੈਣਗੇ, ਅਸਹਿਜ ਹੋਣਗੇ, ਸਹਿਜੇ ਨਹੀਂ ਲੈਣਗੇ, ਕਿਉਂਕਿ ਮਾਮਲਾ ਜਿਹੜਾ ਉਹ ਪ੍ਰਤਿਸ਼ਠਾ ਦਾ ਕਿਤੇ ਨਾ ਕਿਤੇ। ਤਾਂ ਸੱਚ ਇਹ ਵੀ ਹੈ ਕਿ ਇੱਥੇ ਪੰਜਾਬ ਦੇ ਵਿੱਚ ਵੀ ਕਈ ਜੋੜੇ ਆ ਜਿਹੜੇ ਇਹ ਕੰਮ ਕਰਾਉਣ ਆਉਂਦੇ ਆ, ਕਰਾ ਕੇ ਤੇ ਵਾਪਸ ਮੁੜ ਜਾਂਦੇ, ਕਿਉਂ ਇੱਥੇ ਬੜੀ ਆਸਾਨੀ ਹੈ। ਹੁਣ ਕੈਨੇਡਾ ਦੇ ਵਿੱਚ ਵੀ ਇਹ ਜਿਹੜਾ ਇਹੋ ਜਿਹਾ ਕਾਨੂੰਨ ਬਣਾਉਣ ਦੀ ਮੰਗ ਹੋ ਰਹੀ ਹੈ ਕਿ ਭਾਵੇਂ ਕੋਈ ਬਾਹਰ ਵੀ ਜਾ ਕੇ ਕਰਵਾਉਂਦਾ ਹੈ, ਜਿਵੇਂ ਮਸਲਨ ਕਿ 14 ਹਫ਼ਤਿਆਂ ਦਾ ਭਰੂਣ ਹੋ ਗਿਆ, ਇਸ ਤੋਂ ਬਾਅਦ ਕਰਵਾ ਕੇ ਆਉਂਦਾ ਹੈ ਬਾਹਰੋਂ, ਤੇ ਉਹਦੇ ਤੇ ਵੀ ਕੇਸ ਰਜਿਸਟਰ ਹੋਵੇ। ਸੋ ਇਹ ਚੀਜ਼ ਹੈ ਜਿਹੜੀ ਚਿੰਤਾ ਦਾ ਵਿਸ਼ਾ ਹੈ ਕਿ ਬਾਹਰ ਵੀ ਸਾਡੇ ਤੇ ਇਹ ਇਲਜ਼ਾਮ ਲੱਗ ਰਹੇ ਆ। ਪੰਜਾਬ ਤੇ ਤਾਂ ਪਹਿਲਾਂ ਹੀ ਕੁੜੀ ਮਾਰ ਦਾ ਧੱਗਾ ਲੱਗਿਆ ਹੋਇਆ, ਤੇ ਭਾਰਤ ਦੇ ਵਿੱਚ ਭਰੂਣ ਹੱਤਿਆ ਜਿਹੜੀ ਉਹ ਸਿਖਰ ਤੇ ਆ। ਕਿ ਜੇ ਇਸ ਤਰ੍ਹਾਂ ਬਾਹਰਲੇ ਲੋਕ ਜਿਨ੍ਹਾਂ ਨੇ ਉਦਾਹਰਨ ਸੈੱਟ ਕਰਕੇ ਇੱਥੋਂ ਦੇ ਲੋਕਾਂ ਨੂੰ ਜਗਾਉਣਾ ਹੁੰਦਾ ਕਿ ਭਾਈ ਬਾਹਰ ਜਾ ਕੇ ਅਕਲ ਆਉਂਦੀ ਹੈ, ਉੱਥੇ ਜਾ ਕੇ ਬੁਰਾਈਆਂ ਛੱਡ ਦੇਈਆਂ, ਜੇ ਉਹ ਲੋਕ ਉਦਾਹਰਨ ਨਹੀਂ ਬਣ ਸਕਣਗੇ ਤੇ ਇਸ ਤਰੀਕੇ ਦੀ ਉਦਾਹਰਨ ਪੇਸ਼ ਕਰਨਗੇ, ਤਾਂ ਮੈਨੂੰ ਲੱਗਦਾ ਕਿ ਪਿਛਲੇ ਸਮਾਜ ਲਈ, ਭਾਰਤੀ ਸਮਾਜ ਲਈ, ਪੰਜਾਬੀ ਸਮਾਜ ਲਈ ਇਹ ਚੰਗੀ ਗੱਲ ਨਹੀਂ, ਸ਼ੁਭ ਸੰਕੇਤ ਉਹਨਾਂ ਲਈ ਵੀ ਨਹੀਂ, ਇੱਥੋਂ ਦੇ ਲੋਕਾਂ ਲਈ ਵੀ। ਜੀ ਜੀ ਬਿਲਕੁਲ, ਇਹ ਕਿਸੇ ਵਾਸਤੇ ਵੀ ਕੋਈ ਚੰਗੀ ਗੱਲ ਨਹੀਂ ਭਰੂਣ ਹੱਤਿਆ। ਅਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ, ਸਤਿ ਸ਼੍ਰੀ ਅਕਾਲ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।